ਕਰਨ ਔਜਲੇ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਣਾ ਆਇਆ ਆ MF ਗੱਭਰੂ। MF ਦਾ ਕੀ ਮਤਲਬ ਹੈ ਆਪਣੇ ਮੈਨੂੰ ਲੱਗਦਾ ਕਿ ਸਾਰਿਆਂ ਨੇ ਉਹ ਸੁਣਿਆ ਹੋਣਾ ਗਾਣਾ। ਸਾਡੇ ਸੁਣਨ ਵਾਲਿਆਂ ਨੇ ਉਹ 30 ਮਿਲੀਅਨ ਤੋਂ ਪਾਰ ਉਹਦੇ ਵਿਊਜ਼ ਕਰਦੇ ਆ। ਜਿਹੜਾ ਜੇ ਆਪਾਂ ਕਰਨ ਔਜਲੇ ਦੀ ਗੱਲ ਕਰੀਏ ਤਾਂ ਉਹ ਇਸ ਵਕਤ ਟੌਪ 'ਤੇ ਬੈਠਾ ਆ। ਜੇ ਉਹਨੂੰ ਐਸਾ ਹੋਸ਼ਾਪਨ ਕਰਨ ਦੇ ਲਈ ਕੀ ਜ਼ਰੂਰਤ ਪੈ ਗਈ? ਉਹ ਵੈਸੇ ਤਾਂ ਕਾਲਿਆਂ ਦਾ ਰੈਪ 'ਚ ਇੱਦਾਂ ਚੱਲਦਾ ਹੁੰਦਾ ਸੀਗਾ, ਕਿਉਂਕਿ ਉਹਨਾਂ ਦੀ ਉਹ ਲੈਂਗੁਏਜ ਆਪਾਂ ਬਾਹਰ ਰਹਿੰਦੇ ਆ, ਸਾਨੂੰ ਪਤਾ ਉਹ ਲੈਂਗੁਏਜ ਇਹ ਸ਼ਬਦ ਆਮ ਵਰਤਦੇ, ਉਹਨਾਂ ਦੇ ਤਾਂ ਵਿਰਸੇ ਦਾ ਹਿੱਸਾ ਆ ਨਾ ਲਸਾੜਾ ਸਾਹਿਬ। ਲੇਕਿਨ ਹੂ ਤੁਸੀਂ ਚੱਕ ਕੇ ਜਦੋਂ ਆਪਣੇ ਉੱਥੇ ਸੈਂਟੈਂਸ ਫਿੱਟ ਕਰ ਦਿੰਦੇ ਹੋ ਤੇ ਉਹਦਾ ਤਾਂ ਫਿਰ ਪੰਜਾਬੀ 'ਚ ਮੀਨਿੰਗ ਵੀ ਬਹੁਤ ਬੁਰਾ ਜਿਹਾ ਅਖੜ ਜਿਹਾ ਬਣਦਾ ਆ। ਉਹ ਫਿਰ ਚੁੱਭਦਾ ਚਲੋ ਹੈਗਾ ਆ। ਇੱਕ ਮਾਂ ਨੂੰ ਟਾਰਗੇਟ ਕੀਤਾ ਗਿਆ, ਤੂੰ ਦੱਸਣਾ ਕੀ ਚਾਹੁੰਦਾ, ਜਾਂ ਤੂੰ ਨਿਆਣਾ ਆ, ਜਾਂ ਤੈਨੂੰ ਇਹ ਨਹੀਂ ਪਤਾ ਕਿ ਇਸ ਸ਼ਬਦ ਦਾ ਮਤਲਬ ਕੀ ਨਿਕਲਦਾ ਆ। ਉਹਨੂੰ ਚੁੱਕ ਕੇ ਤੇਰੀ ਕੀ ਐਸੀ ਮਜਬੂਰੀ ਬਣ ਗਈ ਕਿ ਇੱਕ ਸ਼ਬਦ ਤੂੰ ਇੰਗਲਿਸ਼ ਦਾ ਲੈ ਕੇ ਤੇ ਬਾਕੀ ਸਾਰਾ ਤੇਰਾ ਗਾਣਾ ਪੰਜਾਬੀ ਦੇ ਵਿੱਚ ਆ। ਇਸ ਗਾਣੇ ਤੇ ਜੇ ਸ਼ਬਦ ਵਰਤਿਆ ਗਿਆ ਆ, ਉਹ ਉਸ ਤੋਂ ਬਾਅਦ ਦੇਖੋ ਕਿ ਉਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹਨੂੰ ਸ਼ੇਰ ਪੁੱਤ ਪੰਜਾਬ ਦਾ ਉਹਦੇ ਨਾਲ ਜੋੜਿਆ ਗਿਆ। ਇਹਦੇ ਉੱਤੇ ਨੱਚਣ ਵਾਲੇ ਕਿਹੜੇ ਹੋਣਗੇ? ਨੱਚਣ ਵਾਲੇ ਉਸ ਵੀਡੀਓ ਦੇ ਵਿੱਚ ਸਾਡੇ ਬਜ਼ੁਰਗ ਨੇ, ਮੁੱਛਾਂ ਨੂੰ ਤਾਰ ਦਿੰਦੇ ਨੇ, ਸਾਡੇ ਮਾਤਾਵਾਂ ਨੇ, ਭੈਣਾਂ ਨੇ, ਸਾਡੇ ਬੱਚੇ ਨੇ। ਬਿਲਕੁਲ। ਸੋ ਇਸੇ ਕਰਕੇ ਮੈਂ ਪਹਿਲਾਂ ਸ਼ੁਰੂਆਤ ਇੱਥੋਂ ਕੀਤੀ ਕਿ ਸਾਡੀ ਜਿਹੜੀ ਮਾਨਸਿਕਤਾ ਉਹ ਨਪੁੰਸਕ ਹੋ ਗਈ ਆ, ਹੋ ਚੁੱਕੀ ਹੈ। ਹੁਣ ਇਹ ਨਾ ਹੁਣ ਕੋਈ ਕਵੇ ਕਿ ਕਿਹਨੇ ਕਰਤੀ, ਇਹ ਸਾਨੂੰ ਪਤਾ ਆ ਕਿਹਨੇ ਕਰਤੀ। ਕਿਸੇ ਨੂੰ ਦੋਸ਼ ਨਾ ਦਿਓ, ਤੁਸੀਂ ਖੁਦ ਕਰਕੇ। ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਵਰਗੇ ਜਿਹੜੇ ਸੀ ਉਹ ਪੁੱਤ ਪੰਜਾਬ ਦੇ ਹੁੰਦੇ ਸੀ, ਜਿਹੜੇ ਬਗਾਨੀਆਂ ਧੀਆਂ ਭੈਣਾਂ ਨੂੰ ਵੀ ਛਡਾ ਕੇ ਉਹਨਾਂ ਦੇ ਘਰ ਦੇ ਕੇ ਆਉਂਦੇ ਸੀ, ਘਰ ਪਹੁੰਚਾ ਕੇ ਆਉਂਦੇ ਸੀ ਇੱਜ਼ਤਾਂ ਨੂੰ। ਉਹ ਇਹੋ ਜਿਹੇ ਨਹੀਂ ਹੁੰਦੇ ਜਿਹੜੀਆਂ ਆਪਣੀਆਂ ਮਾਵਾਂ ਨੂੰ ਗਾਲਾਂ ਕੱਢਦੇ। ਇੱਕ ਆਪਣੀ ਮਾਂ ਨੂੰ ਗਾਲ ਕੱਢਣ ਵਾਲਾ ਮੈਨੂੰ ਲੱਗਦਾ ਨਹੀਂ ਗੱਭਰੂ ਪੁੱਤ ਪੰਜਾਬ ਦਾ ਹੋ ਸਕਦਾ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਫੇਕ ਵੈਡਿੰਗ ਇੰਟਰਟੇਨਮੈਂਟ ਪਾਰਟੀਆਂ ਚੱਲ ਰਹੀਆਂ। ਸਾਡੇ ਨੌਜਵਾਨ ਉੱਥੇ ਜਾਂਦੇ ਆ ਕਿ ਨਜ਼ਾਰਾ ਮਿਲਦਾ ਜੀ, ਮੁੰਡੇ ਕੁੜੀਆਂ। ਇਹਦਾ ਮਤਲਬ ਸਾਡੇ ਫੁੱਫੜ ਜਾਂ ਮਾਮੇ ਜਾਂ ਦਾਦੇ ਦੁੱਦੇ ਦਾ ਉੱਥੇ ਤੁਹਾਨੂੰ ਕੋਈ ਡਰ ਨਹੀਂ ਹੈਗਾ, ਜੋ ਮਰਜ਼ੀ ਕਰੋ। ਇਹ ਮੈਂ ਚੀਜ਼ ਕਿਉਂ ਦੱਸੀ ਆ? ਮੈਂ ਗਾਣਾ ਸੁਣਿਆ ਉੱਥੇ ਚੱਲਦਾ ਹੈ। ਅਸੀਂ ਪ੍ਰੋਗਰਾਮ ਵੀ ਇਸੇ ਕਰਕੇ ਕੀਤਾ ਕਿ ਅਸੀਂ ਕਿਸੇ ਆਰਟਿਸਟ ਦੀ ਨਾ ਤਾਂ ਖਿਲਾਫਤ ਕਰਨ ਲਈ ਬੈਠੇ ਹਾਂ, ਪਰ ਜਿਹੜੀ ਉਹ ਮਾਨਸਿਕਤਾ ਹੈ ਜਿਹਦੇ ਕਰਕੇ ਉਹ ਗਾਣਾ ਸਾਡੀ ਸੁਸਾਇਟੀ ਦੇ ਵਿੱਚ ਪਰੋਸਿਆ ਗਿਆ, ਉਹਦੀ ਖਿਲਾਫਤ ਕਰਨੀ ਜ਼ਰੂਰੀ ਆ। ਕਿਉਂਕਿ ਜੇ ਉਹ ਖਿਲਾਫਤ ਨਾ ਕੀਤੀ ਤਾਂ ਸ਼ਾਇਦ ਅਜੇ ਇੱਕ ਸ਼ਬਦ ਆਇਆ ਆ ਗਾਣੇ ਦੇ ਵਿੱਚ, ਕੋਈ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦਾ ਪੂਰਾ ਗਾਣਾ ਗਾਲਾਂ ਵਾਲਾ ਹੋਊਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਵਿੰਡੋਜ਼ TV ਆਸਟ੍ਰੇਲੀਆ ਤੇ ਮੈਂ ਹਾਂ ਗੁਰਦੇਵ ਸਿੰਘ ਸਿੱਧੂ। ਇੱਕ ਵਾਰ ਫਿਰ ਤੋਂ ਸਵਾਗਤ ਤੁਹਾਡਾ ਪ੍ਰੋਗਰਾਮ ਦ ਸਿੱਧੂ ਸ਼ੋਅ ਦੇ ਵਿੱਚ। ਕੁਛ ਕੁ ਮਜਬੂਰੀਆਂ ਕਾਰਨ ਇਹ ਜਿਹੜਾ ਸ਼ੋਅ ਆ ਅਸੀਂ ਕੁਛ ਕੁ ਟਾਈਮ ਲਈ ਰੋਕ ਦਿੱਤਾ ਸੀ, ਪਰ ਕਈ ਐਸੀਆਂ ਡਿਊਟੀਆਂ ਹੁੰਦੀਆਂ ਜੋ ਨਿਭਾਉਣੀਆਂ ਪੈਂਦੀਆਂ, ਕਿਉਂਕਿ ਸਾਡੀ ਸੁਸਾਇਟੀ 'ਚ ਕਈ ਐਸੇ ਵਿਸ਼ੇ ਆ ਜਿਨ੍ਹਾਂ 'ਤੇ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਆ। ਸੋ ਡਿਊਟੀ ਨਿਭਾਉਣ ਦੁਬਾਰਾ ਆਏ ਆ ਅਤੇ ਹੁਣ ਇਹ ਪ੍ਰੋਗਰਾਮ ਜਿਹੜੀ ਆ ਪੋਡਕਾਸਟਾਂ ਦੀ ਲੜੀ ਨਿਰੰਤਰ ਚੱਲਿਆ ਕਰੂਗੀ। ਹਰ ਹਫਤੇ ਇੱਕ ਜਿਹੜੀ ਪੋਡਕਾਸਟ ਦੀ ਕਿਸ਼ਤ ਆ ਉਹ ਤੁਹਾਡੇ ਤੱਕ ਲੈ ਕੇ ਪਹੁੰਚਿਆ ਕਰਾਂਗੇ। ਅੱਜ ਵੀ ਐਸੇ ਵਿਸ਼ੇ 'ਤੇ ਗੱਲ ਕਰਨੀ ਆ ਜੋ ਸਾਡੀ ਸੁਸਾਇਟੀ ਲਈ ਦਿਨੋਂ ਦਿਨ ਵੱਡਾ ਹੁੰਦਾ ਜਾਂਦਾ ਆ, ਅਤੇ ਇਸ ਵਿਸ਼ੇ 'ਤੇ ਗੱਲ ਕਰਨ ਲਈ ਮੇਰੇ ਨਾਲ ਮੇਰੇ ਵੱਡੇ ਵੀਰ ਹਰਜੀਤ ਸਿੰਘ ਲਸਾੜਾ। ਆਓ ਬਾਈ ਹੁਣਾਂ ਦਾ ਸਵਾਗਤ ਕਰੇ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਵਾਗਤ ਜੀ ਪ੍ਰੋਗਰਾਮ ਦੇ ਵਿੱਚ। ਉਹ ਸਾਡੇ ਮਾਸਟਰ ਅੱਗੇ ਕਹਿੰਦੇ ਹੁੰਦੇ ਨਾ ਸਕੂਲ 'ਚ, ਕਿਤੇ 2 ਦਿਨ ਨਾਗਾ ਮਾਰ ਲਵੇ, ਨਹੀਂ ਕਹਿਣਾ ਹਾਂ ਵੀ ਕਿੱਦਾਂ ਆ ਗਿਆ, ਹਾਂਜੀ ਆ ਗਿਆ, ਕੰਨ ਫੜ ਲਾ। ਹਾਂ ਉਹ ਗੱਲ ਹੈ ਜੀ, ਕੰਨ ਫੜ ਲਾ ਬਸ। ਤੂੰ ਹੁਣ ਕੰਨ ਫੜਾਉਣੇ ਤੁਸੀਂ ਮੈਨੂੰ ਇੱਥੇ ਵੀ ਐਡਾ ਵੱਡਾ ਨਾਗਾ, ਹੁਣ ਕੰਨ ਹੀ ਫੜਨੇ ਪੈਣੇ। ਨਹੀਂ ਬਿਲਕੁਲ, ਨਾਗਾ ਤੇ ਪੈ ਗਿਆ, ਕਾਫੀ ਲੰਮਾ ਵਕਫਾ ਪਿਆ ਆ, 2-4 ਮਹੀਨੇ ਦੀ ਬ੍ਰੇਕ ਵੱਜ ਗਈ। ਅਤੇ ਪਰ ਮੈਨੂੰ ਉਮੀਦ ਆ ਕਿ ਜਿਸ ਤਰੀਕੇ ਨਾਲ ਪਿਛਲੀ ਵਾਰ ਪ੍ਰੋਗਰਾਮ ਨੂੰ ਪਿਆਰ ਮਿਲਿਆ ਸੀ, ਇਸ ਵਾਰ ਵੀ ਆਪਣੇ ਜਿਹੜੇ ਵੇਖਣ ਵਾਲੇ, ਆਪਣੇ ਚਾਹੁਣ ਵਾਲੇ ਆ, ਉਹ ਇਸ ਪ੍ਰੋਗਰਾਮ ਨੂੰ ਪਿਆਰ ਦੇਣਗੇ। ਲਸਾੜਾ ਸਾਹਿਬ, ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨੀ ਆ ਨਾ ਜੀ, ਗੱਲ ਕਰਨੀ ਆ ਕਿ ਸਾਡੀ ਹਮੇਸ਼ਾ ਆਪਾਂ ਪੰਜਾਬੀ ਕਮਿਊਨਿਟੀ ਦੀ ਜੋ ਗੱਲ ਕਰਦੇ ਹਾਂ ਤਾਂ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਸਾਡੀ ਨਸਲਕੁਸ਼ੀ ਜਿਹੜੀ ਆ ਉਹ ਚਾਹੇ 1984 ਦੀ ਗੱਲ ਕਰੀਏ ਉਹਦੇ ਵਿੱਚ ਵੀ ਹੋਈ, ਪਰ ਉਸ ਤੋਂ ਬਾਅਦ ਵੀ ਨਿਰੰਤਰ ਜਿਹੜੀ ਨਸਲਕੁਸ਼ੀ ਹੋ ਰਹੀ ਆ। ਰੂਪ ਬਦਲ ਗਏ, ਹਥਿਆਰ ਬਦਲ ਗਏ, ਪਰ ਅੱਜ ਵੀ ਨਸਲਕੁਸ਼ੀ ਹੋ ਰਹੀ ਆ। ਨਸ਼ਿਆਂ ਦੇ ਰੂਪ ਦੇ ਵਿੱਚ ਹੋਰ ਵੀ ਕਈ ਤਰੀਕੇ ਨਾਲ ਨਸਲਕੁਸ਼ੀ ਹੋ ਰਹੀ। ਅਤੇ ਇੱਕ ਸਭ ਤੋਂ ਵੱਡਾ ਜਿਹੜਾ ਵਿਸ਼ਾ ਜਿਹੜਾ ਇਸ ਵੇਲੇ ਸਾਡੇ ਲਈ ਵੱਡਾ ਹੁੰਦਾ ਜਾਂਦਾ, ਉਹ ਆ ਸੰਗੀਤ ਰਾਹੀਂ ਸਾਡੀ ਸੁਸਾਇਟੀ ਦੇ ਵਿੱਚ ਜਿਹੜਾ ਗੰਧਲਾਪਨ ਆ ਰਿਹਾ ਆ,
ਉਹਦੇ 'ਤੇ ਗੱਲ ਕਰਨੀ। ਜੇ ਮੈਂ ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਨਾਮ ਲੈ ਕੇ ਗੱਲ ਕਰਾਂ, ਕਰਨ ਔਜਲੇ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਣਾ ਆਇਆ ਆ MF ਗੱਭਰੂ। MF ਦਾ ਕੀ ਮਤਲਬ ਹੈ ਆਪਣੇ ਮੈਨੂੰ ਲੱਗਦਾ ਕਿ ਸਾਰਿਆਂ ਨੇ ਉਹ ਸੁਣਿਆ ਹੋਣਾ ਗਾਣਾ, ਕਿਉਂਕਿ ਸਾਡੇ ਸੁਣਨ ਵਾਲਿਆਂ ਨੇ ਹੀ ਉਹ 30 ਮਿਲੀਅਨ ਤੋਂ ਪਾਰ ਉਹਦੇ ਵਿਊਜ਼ ਕਰਤੇ ਆ। ਮੈਂ ਇੱਥੇ ਉਹਦਾ ਨਾਮ ਮਤਲਬ ਤਾਂ ਨਹੀਂ ਦੱਸ ਸਕਦਾ ਕੀ ਆ। MF ਗੱਭਰੂ ਗਾਣਾ ਆਇਆ ਜਿਹਦੇ ਵਿੱਚ ਬਹੁਤ ਹੀ ਭੱਦੇ ਸ਼ਬਦਾਂ ਦੇ ਵਿੱਚ ਬਹੁਤ ਹੀ ਜਿਹੜੀ ਕਹਿੰਦਾ ਕਿ ਗਰਕਣ ਵਾਲੇ ਤਰੀਕੇ ਨਾਲ ਗੱਲ ਕੀਤੀ ਗਈ ਆ। ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਜਿਹੜਾ ਜੇ ਆਪਾਂ ਕਰਨ ਔਜਲੇ ਦੀ ਗੱਲ ਕਰੀਏ ਤਾਂ ਉਹ ਇਸ ਵਕਤ ਟੌਪ 'ਤੇ ਬੈਠਾ ਆ। ਜੇ ਟੌਪ ਦੇ ਚੁਣਿੰਦਾ ਗਾਇਕਾਂ ਦੇ ਵਿੱਚ ਉਹਦਾ ਨਾਮ ਹੁੰਦਾ ਆ, ਉਹਨੂੰ ਐਸਾ ਹੋਸ਼ਾਪਨ ਕਰਨ ਦੇ ਲਈ ਕੀ ਜ਼ਰੂਰਤ ਪੈ ਗਈ? ਸਿੱਧੂ ਸਾਹਿਬ, ਜੇ ਇਹਦੀ ਹੁਣ ਬਰੀਕੀ 'ਚ ਜਾਣਾ ਨਾ, ਉੱਪਰੋਂ ਗੱਲ ਕਰਨ ਦਾ ਫਿਰ ਫਾਇਦਾ ਨਹੀਂ ਹੋਣਾ ਹੈਗਾ। ਸਾਨੂੰ ਨਾ ਇਹਦੇ ਸਾਰੇ ਆਸਪੈਕਟ, ਸਾਰੇ ਐਂਗਲ ਦੇਖਣੇ ਪੈਣਗੇ। ਨਹੀਂ, ਆਪਾਂ ਆਹ ਸ਼ੋਅ ਜਿਹੜਾ ਆ ਉਹ ਕੀਤਾ ਹੀ ਲਾਹਣਤਾਂ ਪਾਉਣ ਲਈ ਆ। ਜਦੋਂ ਚੰਗਾ ਕੋਈ ਕੰਮ ਕਰਦਾ ਆਪਾਂ ਚੰਗਾ ਉਹਨੂੰ ਸਲਾਹੁੰਦੇ ਵੀ ਆ। ਬਹੁਤ ਸਾਰੀ ਵਾਰ ਅਸੀਂ ਜਿਹੜੇ ਕਲਾਕਾਰ ਚੰਗੇ, ਆਪਾਂ ਦਲਜੀਤ ਦੀ ਵੀ ਗੱਲ ਕੀਤੀ ਸੀ ਪਿੱਛੇ ਜੇ, ਜਿਸ ਤਰੀਕੇ ਨਾਲ ਉਹਨੇ ਪੱਗ ਦਾ ਮਾਣ ਵਧਾਇਆ ਆ, ਬਹੁਤ ਵਾਰ ਉਹਦੀ ਗੱਲ ਹੋਈ ਆ। ਅੱਜ ਜਦੋਂ ਇਹ ਚੀਜ਼ ਹੋਈ ਹੈ ਤਾਂ ਸਾਡਾ ਵਿਰੋਧ ਕਰਨਾ ਵੀ ਇਹ ਸਾਡੀ ਡਿਊਟੀ ਬਣ ਜਾਂਦੀ ਹੈ। ਇਸ ਕਰਕੇ ਆਪਾਂ ਗੱਲ ਜਿਹੜੀ ਆ ਉਹ ਖੁੱਲ੍ਹ ਕੇ ਕਰਨੀ ਆ ਕਿ ਇਹਦੇ ਜਿਹੜੇ ਕਾਰਨ ਆ ਇਹ, ਕਿਉਂਕਿ ਦੁਬਾਰਾ ਨਾ ਜੇ ਕਹੋ ਕਿ ਕਰੰਟ ਲਾ ਕੇ ਵੇਖਿਆ ਜਾਂਦਾ ਕਿ ਅਜੇ ਜਾਨ ਪ੍ਰਾਣ ਹੈਗੇ ਆ ਪੰਜਾਬੀਆਂ 'ਚ ਕਿ ਬਿਲਕੁਲ ਹੀ ਮੁਰਦਾ ਹੋ ਚੁੱਕੇ ਆ। ਸੋ ਉਹ ਜਿਹੜੇ ਕਾਰਨ ਸਮਝਣ ਦੀ ਲੋੜ ਆ। ਭਾਰਤ ਦੀ ਮੇਰੇ ਖਿਆਲ ਬਦਕਿਸਮਤੀ ਰਹੀ ਆ ਵੀ ਇੱਥੇ ਨਾ ਟੈਸਟਰ ਲਾਏ ਜਾਂਦੇ ਆ, ਸਮੇਂ-ਸਮੇਂ 'ਤੇ ਲਾਏ ਜਾਂਦੇ ਆ, ਧਰ ਕੇ ਲਾਏ ਜਾਂਦੇ ਆ। ਚਲੋ ਆਪਾਂ ਉਹ ਰਾਜਨੀਤਿਕ ਨਹੀਂ ਫੈਕਟਰ ਲੈਂਦੇ ਜੀ। ਜਿੰਨੇ ਕੁ ਦੇਖੋ ਹਜੇ ਕੁਛ ਚੰਦ ਦਿਨੇ ਹੋਏ ਆ ਗਾਣਾ ਇਹਨੂੰ, ਠੀਕ ਆ ਜੀ। ਨਾਮ ਸਾਰਿਆਂ ਨੂੰ ਪਤਾ ਆ, ਉਹ 'ਚ ਮੁਖੜਾ ਜਿਹੜਾ ਹੈਗਾ ਆ ਉਹ ਕੀ ਬੋਲਦਾ ਅੰਗਰੇਜ਼ੀ 'ਚ। ਉਹ ਵੈਸੇ ਤਾਂ ਕਾਲਿਆਂ ਦਾ ਰੈਪ 'ਚ ਇੱਦਾਂ ਚੱਲਦਾ ਹੁੰਦਾ ਸੀਗਾ, ਕਿਉਂਕਿ ਉਹਨਾਂ ਦੀ ਉਹ ਲੈਂਗੁਏਜ 'ਚ ਆਪਾਂ ਬਾਹਰ ਰਹਿੰਦੇ ਆ, ਸਾਨੂੰ ਪਤਾ ਉਹ ਲੈਂਗੁਏਜ 'ਚ ਇਹ ਸ਼ਬਦ ਆਮ ਵਰਤਦੇ। ਉਹਨਾਂ ਦੇ ਤਾਂ ਵਿਰਸੇ ਦਾ ਹਿੱਸਾ ਆ ਨਾ ਲਸਾੜਾ ਸਾਹਿਬ। ਉਹ ਜਾਣੀ ਕਹਿ ਲਓ ਵੀ ਹੈ ਬਸ ਉਹਨਾਂ ਦਾ ਇੱਦਾਂ ਹੀ ਆ। ਲੇਕਿਨ ਹੂ ਤੁਸੀਂ ਚੱਕ ਕੇ ਜਦੋਂ ਆਪਣੇ ਉੱਥੇ ਸੈਂਟੈਂਸ ਫਿੱਟ ਕਰ ਦਿੰਦੇ ਹੋ ਤੇ ਉਹਦਾ ਤਾਂ ਫਿਰ ਪੰਜਾਬੀ 'ਚ ਮੀਨਿੰਗ ਵੀ ਬਹੁਤ ਬੁਰਾ ਜਿਹਾ ਅਖੜ ਜਿਹਾ ਬਣਦਾ ਆ। ਉਹ ਫਿਰ ਚੁੱਭਦਾ ਚਲੋ ਹੈਗਾ ਆ। ਇਹ ਚੰਗਾ ਆ ਮਾੜਾ ਆ, ਮੈਨੂੰ ਲੱਗਦਾ ਇਹਦੇ ਉੱਪਰ ਟਾਕ ਕਰਨ ਦੀ ਲੋੜ ਹੀ ਨਹੀਂ ਆਪਾਂ ਨੂੰ। ਉਹ ਪਤਾ ਆ, ਸਾਰਿਆਂ ਨੂੰ ਪਤਾ, ਸਾਰੇ ਪੜ੍ਹੇ ਲਿਖੇ ਆ। ਪਰ ਇਹ ਕਿਉਂ ਆ, ਇਸ ਟਾਈਮ ਕਿਉਂ ਆਇਆ ਇਹ? ਕੀ ਇਹਨੂੰ ਕਰਨ ਔਜਲਾ ਦੀ ਲੋੜ ਸੀਗੀ ਉਹਨੂੰ ਇਹ ਕਰਨ ਦੀ, ਜਾਂ ਕਰਵਾ ਲਿਆ ਕਿਸੇ ਨੇ? ਜੇ ਕਰਵਾ ਲਿਆ ਤਾਂ ਫਿਰ ਐਡੀ ਕਿਹੜੀ ਤੋਪ ਪਿੱਛੋਂ ਚੱਲ ਗਈ ਆ ਵੀ ਆਹਾ ਵਾਲਾ ਜਿਹੜਾ ਇੱਕ ਖੇਤਰ ਆ ਉਹਨੂੰ ਹੁਣ ਚੁਣ ਲਿਆ ਗਿਆ ਆ? ਕਰਾਂਗੇ ਇਹਦੇ ਪਰ ਇੱਕ ਇੱਕ ਕਰਕੇ ਖੋਲ੍ਹ ਕੇ ਗੱਲ ਕਰਾਂਗੇ, ਤਸੱਲੀ ਨਾਲ ਗੱਲ ਕਰਾਂਗੇ। ਆਪਾਂ ਆਪਣੇ ਪੰਜਾਬੀ ਕੌਮ ਤੋਂ ਸ਼ੁਰੂ ਕਰਦੇ ਹਾਂ। ਆਪਾਂ ਅੱਜ ਵੀ ਫਖਰ ਨਾਲ ਦੇਵ ਸਾਹਿਬ ਇਹ ਕਹਿ ਦਿੰਦੇ ਹਾਂ ਵੀ ਇਹ ਉਹ ਕੌਮ ਹੈ ਜਿਹੜੀ ਕਟਾਰਾਂ ਦੇ ਕੱਟੇ ਵੀ ਮਰਦੀ ਨਹੀਂ ਹੈਗੀ। ਮਾਰ ਲਓ ਕਹਿੰਦੇ ਜਿੰਨੀ ਮਰਨੀ ਆ, ਸਾਡਾ ਇਤਿਹਾਸ ਗਵਾਹ ਆ। ਅੱਜ ਅਸੀਂ ਉਹ ਸ਼ਾਨਾਮਤੀ ਇਤਿਹਾਸ ਨੂੰ ਮੂਹਰੇ ਰੱਖ ਕੇ ਕਹਿ ਦਿੰਦੇ ਹਾਂ ਕਿ ਇਹ ਕੱਟਣ ਕੁੱਟਣ ਨਾਲ ਨਹੀਂ ਮਰਨੀ ਹੈਗੀ। ਬਿਲਕੁਲ। ਪਰ ਇਤਿਹਾਸ ਕਹਿੰਦਾ ਕਿ ਕੱਟਣ ਨਾਲ ਨਹੀਂ ਮਰੀ, ਪਰ ਤੁਸੀਂ ਤਾਂ ਟੀਕੇ ਦੀ ਸਿਰਿੰਜ ਨਾਲ ਮਰ ਗਏ। ਜਾਂ ਕਹਿ ਦੋ ਨਹੀਂ ਮਾਰੇ ਤੁਸੀਂ ਟੀਕੇ ਦੀ ਸਿਰਿੰਜ ਨਾਲ, ਮਰ ਗਿਆ ਨਾ ਪੂਰਾ ਪੰਜਾਬ ਟੀਕੇ ਦੀ ਸਿਰਿੰਜ ਦੇ ਨਾਲ। ਠੀਕ ਆ, ਆਪਣੇ ਘਰ ਦੇ ਵਿੱਚ ਕੋਈ ਹੁਣ ਅੱਗੇ ਤਾਂ ਕਹਿੰਦੇ ਮੁੰਡਾ ਲੱਗ ਗਿਆ ਨਸ਼ੇ ਨੂੰ, ਉਹ ਭਾਈ ਹੁਣ ਤਾਂ ਕੁੜੀਆਂ ਵੀ ਲੱਗੀਆਂ ਹੋਈਆਂ ਆ। ਕੁੜੀਆਂ ਵੀ ਲੱਗ ਗਈਆਂ, ਬਿਲਕੁਲ ਠੀਕ ਆ ਜੀ। ਉਹ ਵੱਖਰੀ ਗੱਲ ਹੈ ਕਿ ਚਲੋ ਅਸੀਂ ਆਪਣੇ ਘਰ ਦਾ ਭੇਦ ਨਹੀਂ ਖੋਲਦੇ ਵੀ ਮੇਰਾ ਮੁੰਡਾ ਕੁੜੀ ਲੱਗਾ ਹੋਇਆ, ਦੀਦਾ ਹੀ ਆ ਨਾ ਲੱਗਾ ਹੋਇਆ। ਸੋ ਜੇ ਤੁਹਾਨੂੰ ਇੱਕ ਜਿਹੜੀ ਕਟਾਰ ਨਹੀਂ ਮਾਰ ਸਕੀ, ਇੱਕ ਤੁਹਾਨੂੰ ਸੂਈ ਮਾਰ ਗਈ, ਇਹਦਾ ਮਤਲਬ ਹੁਣ ਤੁਹਾਨੂੰ ਹੋਰ ਵੀ ਬਹੁਤ ਚੀਜ਼ਾਂ ਜਿਹੜੀਆਂ ਮਾਰ ਰਹੀਆਂ ਆ, ਉਹ ਤੁਹਾਨੂੰ ਹੁਣ ਪਛਾਣਨੀਆਂ ਪੈਣੀਆਂ ਆ। ਇਹ ਨਸ਼ਿਆਂ ਤੋਂ ਬਾਅਦ ਜਿਹੜੀ ਅਗਲੀ ਇਹ ਕਟਾਰ ਆ ਨਾ, ਇਹ ਸੰਗੀਤ ਆ। ਸੰਗੀਤ ਦੇ ਵਿੱਚ ਜਿਹੜਾ ਇਹ ਕਟਾਰਾਂ ਚੱਲਦੀਆਂ ਪਈਆਂ ਨਾ, ਇਹ ਹੁਣ ਸ਼ੁਰੂ ਨਹੀਂ ਹੋਈਆਂ। ਇਹ ਮੇਰੇ ਖਿਆਲ 10-15 ਸਾਲ ਪਹਿਲਾਂ ਦਾ ਹੁਣ ਇਹਨੂੰ ਪਲਾਨ ਕਹਿ ਲਓ, ਸਟ੍ਰੈਟਜੀ ਕਹਿ ਲਓ, ਨੀਤੀ ਕਹਿ ਲਓ, ਜਾਂ ਸਾਡੀ ਬਦਕਿਸਮਤੀ ਕਹਿ ਲਓ, ਏਜੰਸੀਆਂ ਦੇ ਕੰਮ ਕਹਿ ਲਓ, ਜੋ ਤੁਹਾਨੂੰ ਚੰਗਾ ਲੱਗਦਾ ਕਹਿ ਲਓ, ਪਰ ਉਹ ਵੜ ਗਈ ਆ। ਮੈਂ ਨਾ ਪਿਛਲੀ ਵਾਰ ਜਦੋਂ ਇਹ ਸ਼ੋਅ ਕਰਦੇ ਸੀ ਉਦੋਂ ਵੀ ਇੱਕ ਸ਼ੋਅ ਕੀਤਾ ਸੀ ਅਸੀਂ, ਉਹਦੇ ਵਿੱਚ ਗੱਲ ਕੀਤੀ ਸੀ ਚਮਕੀਲੇ ਦੀ। ਜਦੋਂ ਚਮਕੀਲਾ ਫਿਲਮ ਆਈ ਆ ਉਹਦੇ ਵਿੱਚ ਰੋਲ ਤਾਂ ਚਲੋ ਖੈਰ ਦਲਜੀਤ ਨੇ ਨਿਭਾਇਆ, ਪਰ ਮੈਂ ਉਦੋਂ ਵੀ ਗੱਲ ਕੀਤੀ ਸੀ ਕਿ ਚਮਕੀਲਾ ਉਹ ਕਲਾਕਾਰ ਆ ਜਿਹਨੇ ਦਿਓਰ ਭਰਜਾਈ, ਜੀਜਾ ਸਾਲੀ, ਜੇਠ ਭਰਜਾਈ, ਕੋਈ ਰਿਸ਼ਤਾ ਐਸਾ ਨਹੀਂ ਆ ਜਿਹਨੂੰ ਉਹਨੇ ਆਪਣੇ ਸ਼ਬਦਾਂ ਰਾਹੀਂ ਗੰਦਲਾ ਨਹੀਂ ਕੀਤਾ। ਪਰ ਉਹਨੂੰ ਉਹਦੇ 'ਤੇ ਜਦੋਂ ਫਿਲਮ ਬਣਾਈ ਗਈ ਤਾਂ ਉਹਨੂੰ ਇੱਕ ਲੈਜੈਂਡ ਬਣਾ ਕੇ ਤੇ ਪੇਸ਼ ਕੀਤਾ ਗਿਆ। ਕਿਤੇ ਅਕਸਰ ਸੋਸ਼ਲ ਮੀਡੀਆ 'ਤੇ ਉਸ ਤੋਂ ਬਾਅਦ ਮੈਂ ਕਈ ਕਮੈਂਟ ਪੜ੍ਹੇ ਜਿਹਦੇ ਵਿੱਚ ਇਹ ਲਿਖਿਆ ਸੀਗਾ ਕਿ ਪੰਜਾਬ ਤੋਂ ਲੈਜੈਂਡ ਸਾਂਭੇ ਨਹੀਂ ਜਾਂਦੇ। ਮੈਂ ਉਹੀ ਚੀਜ਼ ਸਮਝ ਨਹੀਂ ਮੈਨੂੰ ਲੱਗਦੀ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਦੁਬਾਰਾ ਕਰੰਟ ਲਾਉਣ ਦਾ ਕਾਰਨ ਕੀ ਆ, ਕਿਉਂਕਿ ਅਸੀਂ ਇੰਨੇ ਮੁਰਦਾ ਹੋ ਚੁੱਕੇ ਹਾਂ ਕਿ ਸਾਨੂੰ ਦਿਸਦਾ ਨਹੀਂ। ਹੁਣ ਜੇ ਇਸ ਗਾਣੇ ਦੀ ਗੱਲ ਕਰੀਏ ਤਾਂ ਇਹਦੇ ਵਿੱਚ
ਸ਼ਬਦ ਆਪਾਂ ਵਰਤ ਨਹੀਂ ਸਕਦੇ ਜਿਹੜਾ ਮਤਲਬ ਇੱਕ ਮਾਂ ਨੂੰ ਟਾਰਗੇਟ ਕੀਤਾ ਗਿਆ। ਤੂੰ ਦੱਸਣਾ ਕੀ ਚਾਹੁੰਦਾ, ਜਾਂ ਤੂੰ ਨਿਆਣਾ ਆ, ਜਾਂ ਤੈਨੂੰ ਇਹ ਨਹੀਂ ਪਤਾ ਕਿ ਇਸ ਸ਼ਬਦ ਦਾ ਮਤਲਬ ਕੀ ਨਿਕਲਦਾ ਆ। ਉਹਨੂੰ ਚੁੱਕ ਕੇ ਤੇਰੀ ਕੀ ਐਸੀ ਮਜਬੂਰੀ ਬਣ ਗਈ ਕਿ ਇੱਕ ਸ਼ਬਦ ਤੂੰ ਇੰਗਲਿਸ਼ ਦਾ ਲੈ ਕੇ ਤੇ ਬਾਕੀ ਸਾਰਾ ਤੇਰਾ ਗਾਣਾ ਪੰਜਾਬੀ ਦੇ ਵਿੱਚ ਆ। ਮੈਂ ਲੱਖਾ ਸੁਧਾਣਾ ਹੁਣਾਂ ਦੀ ਵੀ ਇੰਟਰਵਿਊ ਸੁਣਦਾ ਸੀ, ਉਹ ਕਹਿੰਦੇ ਕਿ ਮਤਲਬ ਕੀ ਐਸੀ ਮਜਬੂਰੀ ਸੀ ਕਿ ਇਹ ਜਿਹੜਾ ਸ਼ਬਦ ਹੈ ਚੁੱਕਣਾ ਪਿਆ। ਜੇ ਪੂਰਾ ਗਾਣਾ ਅੰਗਰੇਜ਼ੀ ਦੇ ਵਿੱਚ ਹੁੰਦਾ ਤਾਂ ਫਿਰ ਸਾਨੂੰ ਸਮਝ ਲੱਗਦੀ ਕਿ ਸ਼ਾਇਦ ਇਹ ਵਿਖਾਇਆ ਗਿਆ, ਗੋਰਿਆਂ ਲਈ ਬਣਾਇਆ ਗਿਆ, ਪਰ ਪੰਜਾਬੀਆਂ ਲਈ ਗਾਣਾ ਬਣਾਉਣਾ ਤੇ ਐਸੀ ਸ਼ਬਦਾਵਲੀ ਵਰਤਣੀ, ਇਹ ਤਾਂ ਮੈਨੂੰ ਲੱਗਦਾ ਕਿ ਲਾਹਨਤਾਂ ਦੇ ਕਾਬਲ ਆ। ਦੇਖੋ ਦੇਵ ਜੀ, ਇਹਦੇ ਵਿੱਚ ਨਾ ਆਪਾਂ ਨੂੰ ਨਾ ਹੁਣ ਜਿੱਦਾਂ ਕਹਿੰਦੇ ਹੁੰਦੇ ਆ ਬਈ ਇੱਕ ਪੂਣੀ ਹੁਣ ਚੱਕ ਕੇ ਕੱਤਣੀ ਪਊਗੀ, ਫਿਰ ਸਿਰ ਮੁੱਕੂਗਾ। ਇੱਕ ਦੋ ਚੀਜ਼ਾਂ ਦੇ ਨਾਲ ਨਹੀਂ ਸਮਝ ਲੱਗਣੀ ਹੈਗੀ ਗੱਲ, ਸਾਰੇ ਆਸਪੈਕਟ ਆਪਾਂ ਇੱਕ ਇੱਕ ਕਰਕੇ ਐਂਗਲ ਖੋਲਦੇ ਹਾਂ। ਦੇਖੋ ਪਹਿਲਾਂ ਤਾਂ ਮੈਂ ਨਾ ਮਾਨਸਿਕਤਾ 'ਤੇ ਆਉਣਾ। ਠੀਕ ਆ ਜੀ, ਜਿਸ ਬੰਦੇ ਨੇ ਕੋਈ ਚੀਜ਼ ਪਰੋਸਣੀ ਆ, ਜਿਸ ਇੰਡਸਟਰੀ ਨੇ ਕੋਈ ਪਰੋਸਣੀ ਆ ਚੀਜ਼, ਜੇ ਉਹਨੂੰ ਇਹ ਪਤਾ ਲੱਗੇ ਗਿਆ ਕਿ ਤੁਹਾਡੀ ਜਿਹੜੀ ਅੱਜ ਕੱਲ੍ਹ ਦੀ ਮਾਨਸਿਕਤਾ ਨਾ ਬਹੁਤ ਡਾਊਨ ਲੈਵਲ ਦੀ ਆ, ਅਗਰ ਉਸ ਇੰਡਸਟਰੀ ਨੂੰ ਪਤਾ ਆ ਵੀ ਇਹ ਜਿਹੜੀ ਹੁਣ ਕੌਮ ਆ ਨਾ, ਇਹਦੇ ਕੋਲ ਤਾਂ ਆਪਣੀ ਬੋਲੀ ਨਹੀਂ ਸੰਭਾਲੀ ਜਾਂਦੀ। ਬਿਲਕੁਲ। ਇਹ ਅੱਜ ਦੀ ਜਿਹੜੀ ਜਨਰੇਸ਼ਨ ਆ, ਜਿਹਨੂੰ ਆਪਾਂ ਇਹ ਕਹਿੰਦੇ ਆ ਵੀ ਉਹਨੂੰ ਇਸ ਬੋਲੀ ਦਾ ਜ਼ਿਆਦਾ ਗਿਆਨ ਹੋਣਾ ਚਾਹੀਦਾ, ਉਹਨੂੰ ਲਿਖਣ 'ਚ, ਪੜ੍ਹਨ 'ਤੇ, ਬੋਲਣ 'ਚ ਗਿਆਨ ਹੋਣਾ ਚਾਹੀਦਾ ਆ। ਉਹ ਜਨਤਾ ਤਾਂ ਪੰਜਾਬੀ 'ਚ ਫੇਲ ਹੋ ਜਾਂਦੀ ਹੈ, ਪੰਜਾਬ ਦੇ ਵਿੱਚ ਪੇਪਰਾਂ ਦੇ ਵਿੱਚ। ਬਿਲਕੁਲ। ਇਹਦਾ ਮਤਲਬ ਉਹਨਾਂ ਨੇ ਤੁਹਾਡੀ ਮਾਨਸਿਕਤਾ ਨੂੰ ਪਹਿਲਾਂ ਫਰੋਲ ਲਿਆ ਸੀਗਾ। ਤੁਹਾਡੇ ਉਹ ਸਕੂਲਾਂ 'ਚ ਵੀ ਬੜੇ ਆ ਕਈ ਸਾਲ ਪਹਿਲਾਂ, ਤੁਹਾਡੇ ਕਾਲਜਾਂ 'ਚ, ਤੁਹਾਡੇ ਯੂਨੀਵਰਸਿਟੀਆਂ 'ਚ ਵੀ ਬੜੇ ਆ। ਕੀ ਗੱਲ ਨਹੀਂ ਬੜੇ ਆ? ਗਾਣੇ ਦੀ ਪ੍ਰਮੋਸ਼ਨ ਆ, ਗਾਣੇ ਦਾ ਸ਼ੂਟ ਆ, ਤੇ ਆਹ ਜੀ ਫਿਲਮ ਦੀ ਪ੍ਰਮੋਸ਼ਨ ਆ। ਬਿਲਕੁਲ। ਕਦੀ ਕੋਈ ਧਾਰਮਿਕ ਮੂਵੀ ਦੀ ਆਪਣੀ ਯੂਨੀਵਰਸਿਟੀ ਦੇ ਵਿੱਚ ਕੋਈ ਓਪਨਲੀ ਕੋਈ ਪ੍ਰਮੋਸ਼ਨ ਹੋਈ ਆ? ਕਿਉਂਕਿ ਉੱਥੋਂ ਪੈਸੇ ਨਹੀਂ ਮਿਲਣੇ। ਇਹ ਬੰਦੇ ਪ੍ਰਿੰਸੀਪਲਾਂ ਦਾ ਜਾਂ ਕਮੇਟੀ ਦਾ ਜਾਂ ਜਿਹੜੀ ਆਰਗੇਨਾਈਜ਼ੇਸ਼ਨ ਜਾਂ ਟਰਸਟ ਆ, ਚੱਕੋ ਜੀ ਪੈਸੇ, ਪ੍ਰਮੋਸ਼ਨ ਕਰਨ ਦੇ ਦਿਓ, ਪੂਰਾ ਦਿਨ ਤੁਹਾਡਾ ਹੁਬੜ ਕੇ ਲੈ ਜਾਂਦੇ ਆ। ਦੂਰ ਨਹੀਂ ਜਾਣਾ, ਹੁਣ ਲਵਲੀ ਯੂਨੀਵਰਸਿਟੀ ਪੰਜਾਬ 'ਚ ਵੀ ਤਾਂ ਹੈਗੀ ਆ। ਅਸੀਂ ਕਈ ਵਾਰ ਆਪ ਵੀ ਪੱਖਪਾਤ ਕਰ ਜਾਂਦੇ ਆ। ਦਲਜੀਤ ਦਾ ਸ਼ੋਅ ਆ ਜੀ, ਫੇਰ ਕੀ ਹੋਇਆ ਇੱਥੇ ਹੈਲੀਕਾਪਟਰ ਹੋ ਗਿਆ? ਕਿਉਂ ਬਾਈ, ਉੱਥੇ ਕਾਹਦਾ ਸ਼ੋਅ ਆ? ਤੁਸੀਂ ਕੋਆਪਰੇਟ ਮਿਲ ਗਿਆ ਆ, ਉਹ ਗਾਇਕ ਆ, ਉਹ ਕਲਾਕਾਰ ਆ, ਉਹ ਪ੍ਰੋਗਰਾਮ ਕਰ ਗਿਆ, ਮੈਂ ਉਹਨੂੰ ਇੰਨਾ ਦੋਸ਼ ਨਹੀਂ ਦਿੰਦਾ। ਬਿਲਕੁਲ। ਮੈਂ ਤੁਹਾਡੀ ਮਾਨਸਿਕਤਾ ਨੂੰ ਦੋਸ਼ ਦਿੰਦਾ ਕਿ ਤੁਸੀਂ ਪ੍ਰਚਲਨ ਕੀ ਪਾਇਆ ਹੋਇਆ। ਤੁਸੀਂ ਪ੍ਰਚਲਨ ਪਾ ਲਿਆ ਸੀਗਾ, ਇਹ ਹੁਣ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਗਿਆ ਆ, ਤੁਸੀਂ ਆਪਣੀ ਬੋਲੀ 'ਚ ਵੀ ਹੁਣ ਨਿਪੁੰਨ ਨਹੀਂ ਹੈਗੇ। ਲਸਾੜਾ ਸਾਹਿਬ, ਗੱਲ ਤਾਂ ਮੈਨੂੰ ਲੱਗਦਾ ਪ੍ਰੋਗਰਾਮ ਕਰਨ ਦਾ ਮੇਨ ਵਿਸ਼ਾ ਵੀ ਇਹੀ ਆ। ਪ੍ਰੋਬਲਮ ਇਹ ਨਹੀਂ ਹੈ ਕਿ ਗਾਣਾ ਆਇਆ ਆ, ਪ੍ਰੋਬਲਮ ਇਹ ਆ ਕਿ ਅਸੀਂ ਉਹ ਸਵੀਕਾਰਿਆ ਆ। ਸਾਡੀ ਕਮਿਊਨਿਟੀ ਨੇ ਉਸ ਗਾਣੇ ਨੂੰ ਸਵੀਕਾਰ ਲਿਆ, ਉਸ ਸ਼ਬਦ ਨੂੰ ਸਵੀਕਾਰ ਲਿਆ। 30 ਤੋਂ 40 ਮਿਲੀਅਨ ਜਿਹੜੇ ਵਿਊਜ਼ ਆ ਉਸ ਗਾਣੇ ਦੇ ਆ। ਆਪਾਂ ਜਦੋਂ ਗਾਇਕਾਂ ਦੀ ਗੱਲ ਕਰਦੇ ਹਾਂ ਤਾਂ ਗਾਇਕ ਕਹਿੰਦੇ ਆ ਕਿ ਅਸੀਂ ਜੋ ਚੰਗੇ ਗਾਣੇ ਗਾਉਂਦੇ ਹਾਂ ਅਤੇ ਜਿਹੜੇ ਵੇਖਣ ਵਾਲੇ ਆ, ਸੁਣਨ ਵਾਲੇ, ਉਹ ਸੁਣਦੇ ਨਹੀਂ। ਮਾੜੇ ਗਾਣੇ ਗਾਉਂਦੇ ਆ ਅਤੇ ਉਹ ਜ਼ਿਆਦਾ ਜਿਹੜੇ ਆ ਉਹ ਪ੍ਰਸਿੱਧ ਹੁੰਦੇ ਆ। ਮੈਨੂੰ ਲੱਗਦਾ ਕਿ ਆਹ ਜਿਹੜਾ ਗਾਣਾ ਜਿਸ ਤਰੀਕੇ ਨਾਲ ਇਹਦੇ ਵਿਊਜ਼ ਵਧੇ ਆ, ਇਹ ਵਾਕਈ ਸਾਡੀ ਬੌਧਿਕ ਕੰਗਾਲੀ ਨੂੰ ਦਰਸਾਉਂਦਾ ਕਿ ਅਸੀਂ ਕਿਸ ਤਰੀਕੇ ਨਾਲ ਐਜ਼ ਅ ਕਮਿਊਨਿਟੀ ਗਰਕ ਚੁੱਕੇ ਹਾਂ, ਕਿ ਸਾਨੂੰ ਸ਼ਾਇਦ ਸਮਝ ਨਹੀਂ ਲੱਗਦੀ ਕਿ ਅਗਲਾ ਜੋ ਕਹਿ ਰਿਹਾ ਆ। ਇਸ ਗਾਣੇ 'ਤੇ ਜੇ ਸ਼ਬਦ ਵਰਤਿਆ ਗਿਆ ਆ, ਉਹ ਉਸ ਤੋਂ ਬਾਅਦ ਦੇਖੋ ਕਿ ਉਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹਨੂੰ ਸ਼ੇਰ ਪੁੱਤ ਪੰਜਾਬ ਦਾ ਉਹਦੇ ਨਾਲ ਜੋੜਿਆ ਗਿਆ। ਇਹਦੇ ਉੱਤੇ ਨੱਚਣ ਵਾਲੇ ਕਿਹੜੇ ਹੋਣਗੇ ਜਿਹੜੇ ਇਹਨਾਂ ਗਾਣਿਆਂ 'ਤੇ ਨੱਚਣਗੇ? ਨੱਚਣ ਵਾਲੇ ਉਸ ਵੀਡੀਓ ਦੇ ਵਿੱਚ ਸਾਡੇ ਬਜ਼ੁਰਗ ਨੇ, ਮੁੱਛਾਂ ਨੂੰ ਤਾਰ ਦਿੰਦੇ ਨੇ, ਸਾਡੇ ਮਾਤਾਵਾਂ ਨੇ, ਭੈਣਾਂ ਨੇ, ਸਾਡੇ ਬੱਚੇ ਨੇ। ਬਿਲਕੁਲ। ਸੋ ਇਸੇ ਕਰਕੇ ਮੈਂ ਪਹਿਲਾਂ ਸ਼ੁਰੂਆਤ ਇੱਥੋਂ ਕੀਤੀ ਕਿ ਸਾਡੀ ਜਿਹੜੀ ਮਾਨਸਿਕਤਾ ਉਹ ਨਪੁੰਸਕ ਹੋ ਗਈ ਆ, ਹੋ ਚੁੱਕੀ ਆ। ਹੁਣ ਇਹ ਨਾ ਹੁਣ ਕੋਈ ਕਵੇ ਕਿ ਕਿਹਨੇ ਕਰਤੀ, ਇਹ ਸਾਨੂੰ ਪਤਾ ਆ ਕਿਹਨੇ ਕਰਤੀ। ਕਿਸੇ ਨੂੰ ਦੋਸ਼ ਨਾ ਦਿਓ, ਤੁਸੀਂ ਖੁਦ ਕਰਕੇ ਹੋ। ਉਹਨਾਂ ਨੂੰ ਪਤਾ ਕਿ ਤੁਸੀਂ ਹੁਣ ਈਜ਼ੀ ਸੁਣਦੇ ਹੋ। ਅਗਲੇ ਤਾਂ ਆਪਣੇ ਗਾਣਿਆਂ 'ਚ ਵੀ ਕਹਿੰਦੇ ਆ ਟੇਕ ਇਟ ਈਜ਼ੀ। ਇਹ ਉੱਦੇ ਨਹੀਂ ਸ਼ਬਦ ਆਈ ਜਾਂਦੇ ਹੈਗੇ, ਕਿਉਂਕਿ ਤੁਸੀਂ ਈਜ਼ੀ ਲੈਂਦੇ ਹੋ, ਆਪਣੀ ਭਾਸ਼ਾ ਨੂੰ ਈਜ਼ੀ ਲੈਂਦੇ ਹੋ, ਵਿੱਚ ਤੁਸੀਂ ਮਿਕਸਅਪ ਕਰਦੇ ਹੋ। ਸਾਡੇ ਕੋਲ ਵੋਕੈਬਲਰੀ ਨਹੀਂ ਪੰਜਾਬੀ ਦੀ ਵੱਧ ਰਹੀ ਹੈਗੀ, ਅਸੀਂ ਜੋ ਅੰਗਰੇਜ਼ੀ ਦੇ ਨਵੇਂ ਸ਼ਬਦਾਂ ਦੇ ਚੱਕ ਕੇ ਵਿੱਚ ਪਾਈ ਜਾਂਦੇ ਆ। ਜਦ ਤੁਸੀਂ ਇੰਨਾ ਮਲਗੋਬਾ ਕਰੀ ਜਾ ਰਹੇ ਹੋ, ਇਹ ਵੀ ਆਉਣਾ ਫਿਰ ਹੁਣ। ਬਿਲਕੁਲ। ਮੈਂ ਨਾ ਬੀਰ ਸਿੰਘ ਹੁਣਾਂ ਦੀ ਵੀਡੀਓ ਇੰਟਰਵਿਊ ਸੀ 5-7 ਮਹੀਨੇ ਪਹਿਲਾਂ, ਉਹ ਸੁਣੀ ਸੀ ਇੱਕ ਵਾਰ। ਉਹ 'ਚ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜਾ ਇੱਕ ਆਰਟਿਸਟ ਹੁੰਦਾ ਨਾ, ਉਹਦੀ ਸਭ ਤੋਂ ਵੱਡੀ ਅਮੀਰੀ ਹੁੰਦੀ ਆ ਇਮੋਸ਼ਨਸ। ਉਹ ਜਦੋਂ ਕੁਛ ਲਿਖਦਾ ਆ ਜਾਂ ਕੁਛ ਗਾਉਂਦਾ ਅਤੇ ਉਹ ਆਪਣੇ ਜੋ ਅਹਿਸਾਸ ਹੁੰਦੇ, ਜੋ ਫੀਲ ਕਰਦਾ ਆ, ਉਹ ਉਹਨਾਂ ਨੂੰ ਗਾਉਂਦਾ ਆ। ਅਤੇ ਉਹ ਪਿਆਰ ਵੀ ਉਸ ਤਰੀਕੇ ਨਾਲ ਹੀ ਉਸ ਕਲਾਕਾਰ ਨੂੰ ਮਿਲਦਾ ਜਦੋਂ ਉਹ ਆਪਣੇ ਇਮੋਸ਼ਨਸ ਨੂੰ ਵਰਤ ਕੇ ਅਤੇ ਕੁਛ ਲਿਖਦਾ ਆ। ਮੈਂ ਇਹ ਗਾਣਾ ਜਦੋਂ ਸੁਣਿਆ, ਮੈਨੂੰ ਐਂ ਲੱਗਾ ਕਿ
ਮਤਲਬ ਕਿਤੇ ਨਾ ਕਿਤੇ ਜਾਂ ਤਾਂ ਕਰਨ ਔਜਲਾ ਜਿਹੜਾ ਉਹ ਬਿਲਕੁਲ ਹੀ ਪੰਜਾਬ ਦੇ ਕਿਰਦਾਰ ਤੋਂ ਟੁੱਟ ਗਿਆ। ਉਹਨੂੰ ਜਿਹੜਾ ਉਹਨੇ ਆਹ ਚੀਜ਼ ਕਹੀ ਹੈ ਕਿ ਮੈਂ ਗੱਭਰੂ ਪੁੱਤ ਪੰਜਾਬ ਦਾ, ਉਹਨੂੰ ਪਤਾ ਨਹੀਂ ਕਿ ਜਿਹੜੇ ਪੁੱਤ ਪੰਜਾਬ ਦੇ ਸੀ ਉਹ ਕਿਵੇਂ ਦੇ ਸੀ। ਉਹ ਹਰੀ ਸਿੰਘ ਨਲੂਆ ਜਾਂ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਹਲੂਵਾਲੀਆ ਵਰਗੇ ਜਿਹੜੇ ਸੀ ਉਹ ਪੁੱਤ ਪੰਜਾਬ ਦੇ ਹੁੰਦੇ ਸੀ, ਜਿਹੜੇ ਬਗਾਨੀਆਂ ਧੀਆਂ ਭੈਣਾਂ ਨੂੰ ਵੀ ਛਡਾ ਕੇ ਉਹਨਾਂ ਦੇ ਘਰ ਦੇ ਕੇ ਆਉਂਦੇ ਸੀ, ਘਰ ਪਹੁੰਚਾ ਕੇ ਆਉਂਦੇ ਸੀ ਇੱਜ਼ਤਾਂ ਨੂੰ। ਉਹ ਇਹੋ ਜਿਹੇ ਨਹੀਂ ਹੁੰਦੇ ਜਿਹੜੀਆਂ ਆਪਣੀਆਂ ਮਾਵਾਂ ਨੂੰ ਗਾਲਾਂ ਕੱਢਦੇ। ਇੱਕ ਆਪਣੀ ਮਾਂ ਨੂੰ ਗਾਲ ਕੱਢਣ ਵਾਲਾ ਮੈਨੂੰ ਲੱਗਦਾ ਨਹੀਂ ਗੱਭਰੂ ਪੁੱਤ ਪੰਜਾਬ ਦਾ ਹੋ ਸਕਦਾ। ਦੇਖੋ ਬਾਈ ਜੀ, ਆਪਣੇ ਤੇ ਲੈ ਕੇ ਆਓ ਗੱਲ। ਅਸੀਂ ਲੋਕ ਕੀ ਕਰਦੇ ਹਾਂ, ਚਾਹੇ ਤੁਸੀਂ ਦੇਸ਼ 'ਚ ਬੈਠੇ ਚਾਹੇ ਵਿਦੇਸ਼ 'ਚ ਬੈਠੇ ਆ, ਮੈਂ ਹਮੇਸ਼ਾ ਇਹਨਾਂ ਚੀਜ਼ਾਂ ਨੋਟ ਕਰਦਾ। ਮੇਰੀ ਬੈਕਗਰਾਊਂਡ ਇੰਨੀ ਪੰਜਾਬੀ ਨਾਲ ਹੀ ਰਹੀ, ਕਿਉਂਕਿ ਮੈਂ ਕਾਮਰਸ ਦਾ ਰਿਹਾ ਆ, ਕੰਪਿਊਟਰ ਦਾ ਰਿਹਾ ਆ। ਪੰਜਾਬੀ ਦੇ ਪੀਰੀਅਡ 'ਚ ਅਸੀਂ ਜਾ ਕੇ ਬਾਹਰ ਸੁੱਤੇ ਹੁੰਦੇ ਸੀ, ਮੂਹਰੇ ਮੈਥ ਦਾ ਪੀਰੀਅਡ ਆਉਣਾ ਆ ਜੀ। ਪਰ ਚਲੋ ਆ ਗਈ, ਉਹ ਥੋੜ੍ਹੀ ਆ ਗਿਆ ਵੀ ਹਾਂ ਭਾਸ਼ਾ ਦੇ ਪਕੜ ਹੈਗੀ ਆ। ਅੱਜ ਸਾਡਾ ਹਾਲ ਕੀ ਆ, ਅਸੀਂ ਜੇ ਕਿਸੇ ਨੂੰ ਕੋਈ ਗੁੱਡ ਮਾਰਨਿੰਗ ਦਾ ਮੈਸੇਜ ਕਰਨਾ ਜਾਂ ਕੁਛ ਵੀ ਸ਼ੁਭ ਸ਼ਬਦ ਬੋਲਣੇ ਆ, ਅਸੀਂ ਕਿਹੜਾ ਪੰਜਾਬੀ ਲਿਖਦੇ ਆ। ਹੁਣ ਤੁਹਾਡੇ ਕੋਲ ਕੀ ਲਾਂਭਾ ਆ ਕਿ ਮੇਰੇ ਫੋਨ 'ਚ ਪੰਜਾਬੀ ਨਹੀਂ ਚੱਲਦੀ ਆ ਭਾਈ, ਐਪਲ ਨੇ ਉਹਨੂੰ ਅਪਰੂਵ ਕੀਤਾ ਹੋਇਆ, ਸੈਮਸੰਗ ਚੱਲਦੀ, ਸਾਰਿਆਂ ਚੱਲਦੀ ਆ। ਅਸੀਂ ਖੁਦ ਹੀ ਨਾਲ ਕਿ ਪਿੱਛੇ ਹਟੇ ਪਏ ਆ। ਉਹ ਫਿਰ ਜਿੱਦਾਂ ਤੁਸੀਂ ਨਾ ਸਪੇਸ ਦਿੰਦੇ ਜਾਂਦੇ ਹੋ, ਹੁਣ ਪੂਰੀ ਇੰਡਸਟਰੀ ਉਹ ਸਪੇਸ ਨੂੰ ਕਵਰ ਅਪ ਕਰਦੀ ਹੈ। ਉਹਨਾਂ ਨੂੰ ਪਤਾ ਕਿ ਜੇ ਅਸੀਂ ਇਹ ਵਿੱਚ ਸਿੱਟ ਦਿੱਤਾ ਨਾ, ਇਹ ਤੁਸੀਂ ਜ਼ਬਤ ਕਰ ਲੈਣਾ ਆ, ਔਰ ਅਸੀਂ ਉਹ ਚੀਜ਼ਾਂ ਜ਼ਬਤ ਕਰੀ ਜਾ ਰਹੇ ਹਾਂ। ਦੂਸਰਾ, ਇਹ ਸਪੇਸ ਨੇ ਕੀ ਕਰ ਦਿੱਤਾ, ਜੇ ਅੱਜ ਤੋਂ 10 ਜਾਂ 15 ਸਾਲ ਪਿੱਛੇ ਚੱਲ ਜਾਓ, ਜਦੋਂ ਸਾਬਰਕੋਟੀ ਵੀ ਨਹੀਂ ਗਾਉਂਦੇ ਸੀਗੇ ਮਰੂਮ, ਚਲੋ ਉਹਦੇ ਵਰਗੇ ਗਾਇਕ ਹਜੇ ਵੀ ਹੈਗੇ ਆ, ਸਲੀਮ ਵਰਗੇ ਹੈਗੇ ਆ, ਹੰਸਰਾਜ ਹੰਸੁੰਦੀ ਗਾਉਂਦੇ, ਸਿਕੰਦਰ ਹੁਣੀ ਗਾਉਂਦੇ ਸੀਗੇ, ਬੁੱਗੇ ਹੁਣੀ ਗਾਉਂਦੇ ਸੀਗੇ। ਪੋਇਟਰੀ ਦਾ ਲੈਵਲ ਦੇਖਿਆ ਉਦੋਂ ਕੀ ਸੀਗਾ, ਬਿਲਕੁਲ ਸੰਗੀਤ ਦਾ ਲੈਵਲ ਦੇਖਿਆ ਕੀ ਸੀਗਾ। ਅੱਜ ਦੇ ਸਮੇਂ 'ਚ ਵੀ ਲਸਾੜਾ ਸਾਹਿਬ, ਸਤਿੰਦਰ ਸਰਤਾਜ ਜੇ ਗੱਲ ਕਰੀਏ, ਆ ਵੀਰ ਸਿੰਘ ਹੁਣਾਂ ਦੀ ਗੱਲ ਕਰੀਏ, ਬਹੁਤ ਹੀ ਜਿਹੜੇ ਸੂਫੀਆਨਾ ਜਿਹੜੇ ਸ਼ਬਦ ਆ ਇਹਨਾਂ ਦੇ ਸੁਣਨ ਵਾਲੇ ਹੁੰਦੇ, ਤੇ ਉਹ ਨੈਕਸਟ ਲੈਵਲ ਦੀ ਸ਼ਾਇਰੀ ਉਹਨਾਂ ਗਾਣਿਆਂ ਦੇ ਵਿੱਚ ਹੁੰਦੀ। ਉਹਨਾਂ ਦਾ ਮਤਲਬ ਜਿਹੜਾ ਆ ਉਹ ਮੈਨੂੰ ਲੱਗਦਾ ਕਿ ਇੱਕ ਉਮਦਾ ਜਿਹੜੀ ਸ਼ਾਇਰੀ ਆ ਉਹ ਉਹਨਾਂ ਗਾਣਿਆਂ 'ਚ ਹੁੰਦੀ ਆ। ਹੁਣ ਉਹੀ ਤਾਂ ਗੱਲ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਉਹ ਜਿਹੜੀ ਸਪੇਸ ਆ, ਅਸੀਂ ਜਿੱਦਾਂ ਤੁਸੀਂ ਗੱਲ ਕੀਤੀ ਕਿ ਅਸੀਂ ਉਹ ਸਪੇਸ ਬਣਾਈ ਜਾਂਦੇ ਹਾਂ। ਸਾਡੀ ਬੌਧਿਕ ਕੰਗਾਲੀ ਸਾਨੂੰ ਇਸ ਹਾਲ 'ਤੇ, ਇਸ ਹਾਸ਼ੀਏ 'ਤੇ ਧੱਕ ਲਿਆਈ ਹੈ ਕਿ ਅਸੀਂ ਐਸੇ ਗਾਣੇ ਵੀ ਜਿਹੜੇ ਸਵਕਾਰਿਤ ਕਰਨ ਲੱਗ ਪਏ ਹਾਂ। ਮੈਂ ਉਸੇ ਪੁਆਇੰਟ 'ਤੇ ਆਉਂਦਾ ਸੀਗਾ, ਜਦੋਂ ਉਹ ਵਾਲਾ ਇੱਕ ਲੈਵਲ ਹੁੰਦਾ ਸੀਗਾ। ਮੈਂ ਉੱਥੇ ਹੁਣ ਗੀਤਕਾਰਾਂ ਦੇ ਨਾਮ ਲਾਂਗਾ, ਬਹੁਤ ਗੀਤਕਾਰ ਨੇ। ਉਦੋਂ ਉਹ ਗੀਤ ਦੀਆਂ ਪੰਕਤੀਆਂ, ਇੱਕ ਪੋਇਟਰੀ ਦੀ ਜਿਹੜੀ ਇੱਕ ਸਮਿਟਰੀ ਸੀ, ਉਹ ਇੰਨੀ ਕੁ ਜ਼ਬਰਦਸਤ ਹੁੰਦੀ ਸੀਗੀ ਕਿ ਬੰਦਾ ਸੋਚ ਵੀ ਨਹੀਂ ਸਕਦਾ ਸੀਗਾ ਵੀ ਅੰਗਰੇਜ਼ੀ ਦੇ ਸ਼ਬਦ, ਮੈਂ ਇਹ ਨਹੀਂ ਕਹਿੰਦਾ ਅੰਗਰੇਜ਼ੀ ਸ਼ਬਦ ਨਾ ਪਾਓ, ਉਹ ਬਹੁਤ ਸੋਚ ਸਮਝ ਕੇ ਉਦੋਂ ਪਾਏ ਜਾਂਦੇ ਸੀ। ਬਲਬੀਰ ਹੁਣੀ ਪਾਏ ਆ ਉਦੋਂ, ਲੇਕਿਨ ਉਹ ਬਹੁਤ ਸੁਲਝੇ ਢੰਗ ਨਾਲ ਪਾਏ ਆ, ਉਹ ਪੋਇਟਰੀ ਦੇ ਵਿੱਚ ਰੱਖ ਕੇ। ਹੌਲੀ ਹੌਲੀ ਜਿੱਦਾਂ ਇਹ ਕਮਰਸ਼ੀਅਲਾਈਜੇਸ਼ਨ ਹੋਈ ਆ ਨਾ, ਪੈਸੇ ਦਾ ਹਿਸਾਬ ਕਿਤਾਬ ਚੱਲਿਆ, ਗੀਤਕਾਰ ਕਹਿੰਦੇ ਆ ਵੀ ਸਾਨੂੰ ਤਾਂ ਪੈਸਾ ਨਹੀਂ ਮਿਲਦਾ, ਗਾਇਕ ਲੈ ਜਾਂਦੇ ਆ, ਸਾਰਿਆਂ ਨੇ ਆਪਣੀ ਖਿਚੜੀ ਪਕਾਉਣੀ ਸ਼ੁਰੂ ਕਰ ਲਈ। ਉੱਥੇ ਬਣੀ ਸਪੇਸ, ਅਗਲੇ ਕਹਿੰਦੇ ਮਾਲ ਵੇਚੋ ਆਪਣਾ। ਪੋਇਟਰੀ ਦਾ ਲੈਵਲ ਜਿੱਦਾਂ ਹੀ ਘਟਿਆ, ਉੱਦਾਂ ਹੀ ਸੰਗੀਤ ਨੇ ਵੀ ਦਮ ਤੋੜਿਆ। ਉਹ ਹੂਜੇ ਹੋਣ ਵਾਲਾ ਸੰਗੀਤ ਨਹੀਂ ਅੱਜ ਕੱਲ੍ਹ ਵੱਜਦਾ, ਜਿਹੜਾ ਲੱਗਦਾ ਸੀਗਾ ਯਾਰ ਆਹ ਸਵਾਦ ਆ ਗਿਆ ਵੀ ਆਹ ਗਰਾਰੀਆਂ ਵੱਜੀਆਂ ਵਿੱਚ। ਉਹ ਹੁਣ ਜਦੋਂ ਇੰਨੀ ਕੁ ਸਪੇਸ ਬਣ ਗਈ ਆ, ਹੁਣ ਕੀ ਆ, ਸਸਤੀ ਚੱਕਵੀਂ ਆਪਾਂ ਕਹਿੰਦੇ ਆ ਗੀਤ ਲੈ ਕੇ ਆ। ਅੱਜ ਦੇ ਗੀਤ ਨੇ, ਲਾਈਨਾਂ ਨੇ, ਪਿੱਛੇ ਉਹੀ ਹਰੇਕ ਦੀ ਉਹੀ ਵੀ ਡਮ 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 ਡਮ। ਤੇ ਜਦੋਂ ਇੰਨੀ ਅਸੀਂ ਸਪੇਸ ਦੇਤੀ ਤੇ ਫਿਰ ਡਮ ਡਮ ਦੇ ਵਿੱਚ ਆਹੀ ਕੁਛ ਆਉਣਾ ਆ ਨਾ। ਪਰ ਗੱਲ ਤੇ ਕਿਤੇ ਨਾ ਕਿਤੇ ਸਵਾਲ ਤੇ ਵੱਡਾ ਇਹ ਹੁੰਦਾ ਨਾ ਲਸਾੜਾ ਸਾਹਿਬ, ਕਿ ਜਿੱਦਾਂ ਆਪਾਂ ਗੱਲ ਕੀਤੀ ਕਿ ਜਦੋਂ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਪੰਜਾਬੀ ਮਿਊਜ਼ਿਕ ਨੂੰ ਬਹੁਤ ਦੂਰ ਤੱਕ ਲੈ ਕੇ ਗਿਆ, ਕਿ ਗੋਰੇ ਵੀ ਜਿਹੜੇ ਕਾਲੇ ਆ ਉਹਨੂੰ ਫੋਲੋ ਕਰਦੇ, ਉਹ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਦਿਲਜੀਤ ਜਾਂ ਕਰਨ ਔਜਲਾ, ਇਹ ਦੋ ਵੱਡੇ ਨਾਂ ਆ ਜਿਨ੍ਹਾਂ ਦਾ ਜਿਹੜਾ ਇੰਟਰਨੈਸ਼ਨਲ ਲੈਵਲ ਆ, ਜਿਹੜਾ ਜਿੱਥੇ ਸਾਡਾ ਪੰਜਾਬੀ ਮਿਊਜ਼ਿਕ, ਜੇ ਕਰਨ ਔਜਲੇ ਦੀ ਗੱਲ ਕਰੀਏ ਤਾਂ ਕਈ ਬਾਲੀਵੁੱਡ ਫਿਲਮਾਂ ਉਹਦੇ ਵਿੱਚ ਇਹਦੇ ਗਾਣੇ ਵੱਜਦੇ। ਆਖਿਰ ਕਰਨ ਔਜਲੇ ਦੀ ਐਸੀ ਕੀ ਮਜਬੂਰੀ ਬਣ ਗਈ, ਜਾਂ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਡੀਪ ਸਟੇਟ ਆ ਜਾਂ ਜਿਹੜਾ ਤੰਤਰ ਆ ਉਹ ਕਿਸੇ ਤਰੀਕੇ ਇਹਨਾਂ ਨੂੰ ਯੂਜ਼ ਕਰਦਾ ਆ, ਕਿਉਂਕਿ ਕਿਤੇ ਨਾ ਕਿਤੇ ਸਵਾਲ ਤੇ ਉੱਠਦੇ ਆ ਨਾ। ਕੋਈ ਨਵਾਂ ਕਲਾਕਾਰ ਹੋਵੇ ਜਿੰਨੇ ਉਹ ਸ਼ਾਰਟਕਟ ਅਪਣਾ ਕੇ ਕਿ ਮੈਂ ਬਦਨਾਮੀ ਖੱਟੂੰਗਾ ਪਰ ਮੈਂ ਨਜ਼ਰਾਂ 'ਚ ਆ ਜਾਊਂਗਾ, ਕਰਨ ਔਜਲੇ ਵਰਗੇ ਗਾਇਕ ਨੂੰ ਐਸੇ ਸ਼ਬਦ ਵਰਤਣ ਦੀ ਲੋੜ ਕੀ ਪੈ ਗਈ? ਇਸ ਟਾਈਮ ਕਰਨ ਔਜਲਾ ਜਿਹੜੀ ਪੋਜੀਸ਼ਨ 'ਤੇ ਬੈਠਾ ਆ, ਉਹਦੀ ਕੋਈ ਮਜਬੂਰੀ ਜਾਂ ਉਹਦੀ ਲੋੜ ਨਹੀਂ ਹੈਗੀ, ਬਿਲਕੁਲ। ਲੇਕਿਨ ਫਿਰ ਵੀ ਇਹ ਚੀਜ਼ ਹੋਈ ਆ, ਇਹੋ ਜਿਹਾ ਸ਼ਬਦ ਨੂੰ ਮੁਖੜਾ ਬਣਾ ਕੇ ਲਿਆ ਗਿਆ ਆ। ਦੇਖੋ ਇਹ ਫਿਰ ਯਕੀਨਨ ਇੱਦਾਂ ਵੀ ਇਟਸ ਓਕੇ, ਇਟਸ ਈਜ਼ੀ, ਇਹ ਚੱਲ ਜਾਣਾ ਆ। ਚੱਲ ਕਿਉਂ ਜਾਣਾ ਆ? ਇਹ ਕਰਨ ਔਜਲਾ ਨੇ ਕੋਈ ਨਵਾਂ ਐਕਸਪੀਰੀਅੰਸ ਥੋੜ੍ਹਾ ਕੀਤਾ ਆ। ਚਲੋ ਮੈਂ ਪਿੱਛੇ ਤੁਹਾਨੂੰ ਲੈ ਕੇ ਚੱਲਦਾ ਆ।
ਪੋਇਟਰੀ ਦਾ ਜਦੋਂ ਆਪਣਾ ਬੇੜਾ ਬੈਠਾ ਜੀ, ਸਾਡੇ ਕੋਲ ਉਹ ਇਹੋ ਜਿਹੇ ਚਿਹਰੇ ਆਏ ਆ ਜਿਹੜੇ ਨਾ ਐਕਟਰ ਸੀਗੇ, ਨਾ ਕਲਾਕਾਰ ਸੀ, ਨਾ ਗਾਇਕ ਸੀ, ਨਾ ਸੰਗੀਤਕਾਰ ਸੀਗੇ। ਅਸੀਂ ਤਾਂ ਉਹਨਾਂ ਨੂੰ ਵੀ ਮਿਲੀਅਨ ਵਿਊ ਦਿੱਤੇ ਆ। ਹੁਣ ਮੈਂ ਉਹ ਐਂ ਕਹਿ ਦਿੰਦਾ ਵੀ ਅਗਲੇ ਮੁੱਛਾਂ ਕਹਿ ਕੇ ਹੁੰਦੇ ਸੀਗੇ ਵਰਲਡ ਫੇਮਸ ਫਲਾਨਾ, ਚਲੋ ਮੈਂ ਨਾਂ ਨਹੀਂ ਲੈਂਦਾ ਹੈਗਾ। ਫਿਰ ਮੰਤਰੀ ਸ਼ੰਤਰੀ ਵਰਗੇ ਵੀ ਆਏ ਸੀਗੇ। ਮੈਂ ਆਪਣੇ ਦਰਸ਼ਕਾਂ ਨੂੰ ਪੁੱਛਦਾ ਕਿ ਤੁਸੀਂ ਉਹਨਾਂ ਲੋਕਾਂ ਨੂੰ ਉਸ ਟਾਈਮ ਉਹਨਾਂ 'ਚ ਕੀ ਸੁਣਦੇ ਸੀਗੇ, ਤੁਸੀਂ ਉਹਦੀਆਂ ਸਲੇਟੀਆਂ ਸੁਣ ਕੇ ਕੀ ਲੈਂਦੇ ਸੀਗੇ। ਉਹ ਚਲੋ ਡਾਇਰੈਕਟ ਗਾਲ ਨਹੀਂ ਕੱਢ ਕੇ ਜਾਂਦੇ ਸੀਗੇ, ਪਰ ਮੰਤਰੀ ਨੇ ਤਾਂ ਆਪਣੇ, ਹੁਣ ਮੈਂ ਉਹ ਗਾਲ ਇੱਥੇ ਕੱਢ ਨਹੀਂ ਸਕਦਾ, ਉਹਦੇ ਗਾਣੇ ਦਾ ਵੀ ਤਾਂ ਇਹ ਮੁਖੜਾ ਸੀ। ਤੁਸੀਂ ਇੰਜੋਏ ਬਹੁਤ ਕੀਤਾ, ਸਾਡੀਆਂ ਕੁੜੀਆਂ ਨੇ ਉਹਦੀ ਰੀਲਾਂ ਬਣਾਈਆਂ। ਤੁਸੀਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹੋ, ਜਿਹੜਾ ਮੁੰਡਾ ਜਿਹੜਾ ਫੇਮਸ ਹੋਇਆ ਸੀ। ਹਾਂਜੀ, ਅੱਜ ਕੱਲ੍ਹ ਤੋਂ ਪਹਿਲਾਂ ਤੁਸੀਂ ਨਾਂ ਨਹੀਂ ਲੈਂਦੇ, ਮੈਂ ਲੈ ਦਿੰਦਾ, ਕਿਉਂਕਿ ਅਸੀਂ ਇਸ ਚੀਜ਼ ਦਾ ਵੀ ਪ੍ਰੋਗਰਾਮ ਅਸੀਂ ਕੀਤਾ ਸੀ ਇੱਕ, ਕਿ ਸਾਡੀ ਜਿਹੜੀ ਬੌਧਿਕ ਕੰਗਾਲੀ ਆ, ਇਹਦੇ ਬਹੁਤ ਵੱਡੇ ਐਗਜ਼ਾਮਪਲਾਂ ਆ। ਮੈਡ ਸੰਧੂ ਵਰਗੇ ਅਸੀਂ ਜਿਹੜੇ ਆ ਇਨਫਲੂਐਂਸਰ ਬਣਾ ਲਏ। ਮੈਡ ਸੰਧੂ ਵਰਗਿਆਂ ਨੂੰ, ਚਲੋ ਇਹ ਗੱਲ ਥੋੜ੍ਹੀ ਜਿਹੀ ਪਾਸੇ ਚਲੇ ਜਾਂਦੀ ਹੈ, ਪਰ ਕਿਤੇ ਨਾ ਕਿਤੇ ਤਾਂ ਸਾਨੂੰ ਸੋਚਣਾ ਪਊਗਾ ਨਾ ਐਜ਼ ਅ ਸੁਸਾਇਟੀ, ਕਿ ਅਸੀਂ ਆਪਣੀ ਨਵੀਂ ਜਨਰੇਸ਼ਨ ਜਿਹੜੀ ਆ, ਜਿਹਨੂੰ ਜੈਨਜ਼ੀ ਕਹਿੰਦੇ ਹੋ, ਉਹਨੂੰ ਦੇ ਕੀ ਰਹੇ ਹਾਂ। ਕਿਤੇ ਨਾ ਕਿਤੇ ਅਸੀਂ ਐਜ਼ ਅ ਸੁਸਾਇਟੀ ਉਹ ਚੀਜ਼ ਸਵੀਕਾਰਦੇ ਜਾ ਰਹੇ ਹਾਂ, ਤਾਂ ਹੀ ਉਹ ਬੰਦੇ ਉੱਥੇ ਐਗਜ਼ਿਸਟ ਕਰਦੇ ਆ। ਮੈਡ ਸੰਧੂ ਹੋ ਗਿਆ, ਮੁੱਖ ਮੰਤਰੀ ਹੋ ਗਿਆ, ਹਰਮਨ ਚੀਮਾ ਹੋ ਗਿਆ। ਇਹ ਬੰਦਿਆਂ ਨੂੰ ਤੁਸੀਂ ਉਹਨਾਂ ਦਾ ਪਹਿਲਾਂ ਲੈਵਲ ਵੇਖੋ, ਅਤੇ ਫਿਰ ਇਹਨਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਪ੍ਰਸਿੱਧੀ ਦਿੱਤੀ ਆ, ਉਹ ਕਿਤੇ ਨਾ ਕਿਤੇ ਉਹਦੇ ਵੱਲ ਵੇਖ ਕੇ ਹੋਰ 10 ਮੈਡ ਸੰਧੂ ਪੈਦਾ ਹੋਣਗੇ। ਔਰ ਉਸ ਪ੍ਰਸਿੱਧੀ ਦੇ ਵਿੱਚ ਜਿਹੜਾ ਉਹਨਾਂ ਨੇ ਗਾਇਆ ਆ, ਉਹਦੇ ਵਿੱਚ ਹੁਣ ਮੈਂ ਮੁੱਖ ਮੰਤਰੀ ਦਾ ਮੈਂ ਇਸ਼ਾਰਾ ਤਾਂ ਕਰੀ ਜਾ ਰਿਹਾ, ਪਤਾ ਹੈ ਸਾਰੇ ਜਾਣਦੇ ਨੇ, ਉਹਨੇ ਵੀ ਤਾਂ ਭਾਈ ਆਪਣੇ ਗਾਣੇ ਦੀ ਗਾਲਾ ਹੀ ਸੀ। ਬਿਲਕੁਲ, ਸੋਨੀ ਮਾਨ ਹੋਣਾ ਦੇ ਨਾਲ ਆਉਂਦਾ ਰਿਹਾ ਆ, ਅਗਲੇ ਨੇ ਪ੍ਰਮੋਸ਼ਨ ਦਿੱਤੀ ਆ। ਤੁਸੀਂ ਕਿਉਂ ਉਦੋਂ ਪ੍ਰਮੋਸ਼ਨ ਦਿੱਤੀ ਆ? ਤੁਹਾਨੂੰ ਪਤਾ ਨਹੀਂ ਲੱਗਦਾ ਸੀਗਾ ਵੀ ਤੁਹਾਡੇ ਟੈਸਟਰ ਲਾਲਾ ਦੇਖਦੇ ਆ? ਬੜੀਆਂ ਰੀਲਾਂ ਬਣੀਆਂ, ਬੜੇ ਲੋਕਾਂ ਨੇ ਨਜ਼ਾਰੇ ਲਾਏ। ਪਰ ਅੱਜ ਦੇ ਲੋਕ ਕੰਗਾਲੀ ਤੁਰੇ ਫਿਰਦੇ ਆ, ਜਾਂ ਆਪ ਕਹਿ ਲਓ ਵੀ ਡਿਪਰੈਸ਼ਨ ਤੁਰੇ ਫਿਰਦੇ ਆ, ਲੜਾਈਆਂ ਝਗੜੇ ਹੁੰਦੇ ਆ, ਕਦੀ ਪੁਲਿਸ ਚੱਕ ਕੇ ਲੈ ਜਾਂਦੀ ਆ। ਚਲੋ ਸਾਡਾ ਉਹ ਵਿਸ਼ਾ ਨਹੀਂ ਹੈਗਾ। ਦੂਸਰੇ ਪਾਸੇ ਸਾਡਾ ਨਾ ਦਿਮਾਗ ਵੀ ਬੰਨਿਆ ਹੋਇਆ, ਅਸੀਂ ਨਾ ਫੈਨ ਕਲੱਬਾਂ ਦੇ ਜੁੜੇ ਹੋਏ ਆ। ਸਾਡਾ ਤਾਂ ਕਰਨ ਔਜਲਾ ਫੈਨ ਆ, ਅਸੀਂ ਤਾਂ ਉਹਦੀ ਗੱਲ ਕਰਨੀ ਆ। ਮਤਲਬ ਕਿ ਉਹ ਜਿੱਦਾਂ ਕਹਿੰਦੇ ਨਾ ਵੀ ਕੇਂਦਰ ਦੇ ਵਿੱਚ ਉਹਨਾਂ ਦੇ ਭਗਤ ਆ, ਫਲਾਨਿਆਂ ਦੇ ਉਹਨਾਂ ਦੇ ਭਗਤ ਆ। ਦੇਵ ਜੀ ਇਸ ਇੰਡਸਟਰੀ ਦੇ ਵਿੱਚ ਵੀ ਭਗਤ ਆ। ਅਸੀਂ ਸਿੰਗਰਾਂ ਨੂੰ ਭਗਵਾਨ ਬਣਾਇਆ ਹੋਇਆ, ਰੱਬ ਬਣਾਇਆ ਹੋਇਆ, ਤੇ ਆਪ ਉਹਨਾਂ ਦੇ ਭਗਤ ਬਣੇ ਹੋਏ ਆ। ਤੁਸੀਂ ਪੇਜ ਵਗੈਰਾ ਚੈੱਕ ਕਰੋ, ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰਾਮ ਚੈੱਕ ਕਰੋ, ਉੱਥੇ ਪੇਜ ਚੱਲਦੇ ਹੁੰਦੇ ਆ, ਬੱਬੂ ਮਾਨ ਫੈਨ ਗਰੁੱਪ, ਰੰਧਾਵੇ ਦਾ ਫੈਨ ਕਲੱਬ, ਇੱਦਾਂ ਦੇ ਨਾਂ ਲਿਖੇ ਹੁੰਦੇ ਆ। ਉਹ ਆਈਟੀ ਸੈੱਲ ਵੱਲੋਂ ਡਿਜ਼ਾਈਨ ਕੀਤੇ ਹੁੰਦੇ ਆ। ਉਹਨਾਂ ਨੇ ਨਹੀਂ ਦੇਖਣਾ ਵੀ ਇਹਨੇ ਕੋਈ ਚੰਗਾ ਸੀ ਮਾੜਾ ਸੀ, ਉਹਨਾਂ ਨੇ ਉਹਨੂੰ ਪ੍ਰਮੋਟ ਕਰਨਾ ਹੁੰਦਾ। ਜਦੋਂ ਤੁਸੀਂ ਉਹਨਾਂ ਦੇ ਮਾੜੇ ਖਿਲਾਫ ਜਾਂਦੇ ਤਾਂ ਤੁਹਾਨੂੰ ਨਾ ਹਜ਼ਾਰਾਂ ਹੀ ਫਿਰ ਮੈਸੇਜ ਵਿੱਚ ਟੁੱਟ ਕੇ ਪੈ ਜਾਂਦੇ ਆ। ਅਸੀਂ ਖੁਦ ਵੀ ਵਰਗੀਕਰਨ ਕੀਤਾ ਹੋਇਆ ਆ। ਉਹ ਵਰਗੀਕਰਨ ਦਾ ਅਸੀਂ ਨੁਕਸਾਨ ਪਤਾ ਕੀ ਚੱਲਿਆ? ਮੈਂ ਨਾਂ ਨਹੀਂ ਲੈਣਾ, ਚਲੋ ਤੁਸੀਂ ਨਾਂ ਆਪੇ ਲੈ ਦੇਣਾ ਆ। ਬੰਦਾ ਬਾਹਰ ਸ਼ੋਅ ਲਾਉਂਦਾ ਆ, ਬੜਾ ਫੇਮਸ ਆਪਣਾ ਸਿੰਗਰ ਆ, ਪੰਜਾਬੀ ਲਈ ਬਹੁਤ ਕੰਮ ਕੀਤਾ, ਠੀਕ ਆ ਜੀ। ਉਹਦੀ ਵੀ ਆਪਾਂ ਕਹਿ ਸਕਦੇ ਹਾਂ ਵੀ ਉਹਨੇ ਸਿਨੇਮਾ ਨੂੰ ਵੀ ਬਹੁਤ ਟਾਈਮ ਦਿੱਤਾ ਤੇ ਗਾਇਕੀ ਨੂੰ ਵੀ ਟਾਈਮ ਦਿੱਤਾ, ਲਿਖਣੀ ਵੀ ਤਕੜੀ ਸੀ। ਕਾਟੋ ਗਲੇ ਚੱਲਦਾ ਅਗਲਾ, ਚਲੋ ਬੱਤੀ ਬੁੱਤੀ ਕਰ ਗਿਆ ਕੁਛ, ਅਸੀਂ ਮਾਫ ਤਾਂ ਨਹੀਂ ਕੀਤਾ। ਅਸੀਂ ਨਾਲ ਉਹ ਖੇਤੀ ਖੂਤੀ ਦਾ ਸਾਰਾ ਜੋੜ ਕੇ ਚੰਗਾ ਭੰਡਿਆ, ਠੀਕ ਆ ਜੀ। ਮੰਤਰੀ ਨੂੰ ਤਾਂ ਕਿਸੇ ਨੇ ਕੁਛ ਨਹੀਂ ਕਿਹਾ। ਪ੍ਰੋਬਲਮ ਪਤਾ ਕੀ ਆ, ਮੈਂ ਉਹੀ ਗੱਲ ਕਰ ਰਿਹਾ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ, ਬਾਬਾ ਬੋੜ ਮਾਨ ਸਾਹਿਬ ਦੀ ਗੱਲ ਕਰ ਰਹੇ ਹੋ ਤੁਸੀਂ। ਮੈਂ ਬਾਏ ਨੇਮ ਗੱਲ ਕਰਦਾ। ਜਦੋਂ ਉਹਨਾਂ ਨੇ ਗੱਲ ਕੀਤੀ ਸੀ ਨਾ, ਤੇ ਵਿਰੋਧ ਹੋਣਾ ਜਾਇਜ਼ ਸੀ ਉਦੋਂ। ਪਰ ਪ੍ਰੋਬਲਮ ਪਤਾ ਕੀ ਹੈ? ਪ੍ਰੋਬਲਮ ਇਹ ਆ ਕਿ ਹੁਣ ਵਿਰੋਧ ਕਿਉਂ ਨਹੀਂ ਹੋ ਰਿਹਾ। ਇਹ ਗਲਤ ਨਹੀਂ ਸੀ ਵੀ ਉਹਨਾਂ ਦਾ ਵਿਰੋਧ ਕਿਉਂ ਹੋਇਆ। ਵਿਰੋਧ ਕਿਉਂਕਿ ਮਾਨ ਸਾਹਿਬ ਨੂੰ ਵੀ ਜਿਸ ਪੰਜਾਬੀ ਨੇ ਰੋਟੀ ਦਿੱਤੀ, ਮਾਂ ਬੋਲੀ ਪੰਜਾਬੀ ਕਰਕੇ ਉਹ ਸਾਰੀ ਦੁਨੀਆ 'ਚ ਫੇਮਸ ਆ। ਮਾਂ ਬੋਲੀ ਪੰਜਾਬੀ ਕਰਕੇ ਉਹ ਦੇਸ਼ ਦੁਨੀਆ ਘੁੰਮਦੇ ਆ, ਉਹ ਸ਼ੋਅ ਲਾਉਂਦੇ ਆ, ਅਤੇ ਲੋਕ ਉਹਨਾਂ ਨੂੰ ਸੁਣਦੇ ਆ। ਉੱਥੇ ਕਹਿਣਾ, ਉੱਥੇ ਜੋ ਬੱਤੀ ਵਾਲੀ ਗੱਲ ਹੋਈ ਸੀ, ਉੱਥੇ ਬੜਾ ਕੁਛ ਕਿਹਾ ਗਿਆ ਕਿ ਕਿਉਂਕਿ ਜਦੋਂ ਸਿਆਣਿਆਂ ਦੀ ਗੱਲ ਕਰੀਏ ਤਾਂ ਸਿਆਣੇ ਹਮੇਸ਼ਾ ਇਹ ਕਹਿੰਦੇ ਹੁੰਦੇ ਕਿ ਜਿਹੜੀ ਕੌਮ ਆਪਣਾ ਬੋਲੀ ਭੁੱਲ ਜਾਂਦੀ ਆ ਨਾ, ਤੇ ਉਹ ਮਰ ਜਾਂਦੀ ਆ। ਤੇ ਉਹ ਕਿਤੇ ਨਾ ਕਿਤੇ ਇਹ ਚੀਜ਼ਾਂ ਹੋ ਰਹੀਆਂ ਸੀ। ਉਹਨਾਂ ਦਾ ਵਿਰੋਧ ਤਾਂ ਹੋਇਆ ਕਿਉਂਕਿ ਕਿਤੇ ਨਾ ਕਿਤੇ ਪੰਜਾਬੀ ਨੂੰ ਪਿੱਛੇ ਧੱਕ ਕੇ ਹਿੰਦੀ ਨੂੰ, ਠੀਕ ਹੈ ਭਾਸ਼ਾਵਾਂ ਕੋਈ ਚੰਗੀਆਂ ਮਾੜੀਆਂ ਨਹੀਂ ਹੁੰਦੀਆਂ, ਸਾਰੀਆਂ ਸਤਿਕਾਰਤ ਆ, ਪਰ ਮਾਂ ਹੁੰਦੀ ਆ, ਮਾਸੀ ਹੁੰਦੀ ਆ। ਮਾਂ ਵਾਲੀ ਥਾਂ ਤੇ ਮਾਸੀ ਨੂੰ ਨਹੀਂ ਪਾਇਆ ਜਾ ਸਕਦਾ। ਤੇ ਗੱਲ ਇਹ ਮੈਨੂੰ ਮਤਲਬ ਅੱਜ ਜਿਹੜਾ ਆਪਾਂ ਸ਼ੋਅ ਕਰ ਰਹੇ ਹਾਂ, ਇਹਦਾ ਰੀਜ਼ਨ ਵੀ ਇਹ ਆ। ਮੈਂ ਉਹ ਬਿਲਕੁਲ ਹੱਕ ਸੀ, ਉਹ ਜਦੋਂ ਵਿਰੋਧ ਹੋਇਆ ਉਦੋਂ ਮਾਨ ਸਾਹਿਬ ਦਾ ਹੋਣਾ ਚਾਹੀਦਾ, ਪਰ ਅੱਜ ਕਿਉਂ ਨਹੀਂ ਹੋ ਰਿਹਾ? ਇਹ ਵੱਡਾ ਸਵਾਲ ਆ। 40 ਮਿਲੀਅਨ ਵਿਊ ਕਿੰਨਾ ਨੇ ਕੀਤੇ ਆ ਉਸ ਗਾਣੇ ਦੇ, ਜਿਹ 'ਚ ਸਿੱਧੀਆਂ ਗਾਲਾਂ ਜਿਹੜੀਆਂ ਉਹ ਸਾਡੀਆਂ ਮਾਵਾਂ ਨੂੰ ਕੱਢੀਆਂ ਜਾ ਰਹੀਆਂ। ਕੋਈ ਇੱਦਾਂ ਦਾ ਸ਼ੇਰ ਪੁੱਤ ਪੰਜਾਬ ਦਾ ਨਹੀਂ ਹੋ ਸਕਦਾ। ਕਿੰਨਾ ਇਹ ਅਸੀਂ ਪੰਜਾਬੀਆਂ ਨੇ ਦਿੱਤੇ ਨਾ। ਉਹਦੀ ਵਜ੍ਹਾ ਪਤਾ ਕੀ ਹੈ? ਜਿਹਨੂੰ ਛੋਟੇ ਸ਼ਬਦਾਂ ਨਿਬੇੜਨਾ ਹੋਵੇ, ਅਸੀਂ ਉਦੋਂ ਵੀ
ਫੈਨ ਗਰੁੱਪਾਂ 'ਚ ਵੰਡੇ ਹੋਏ ਸੀਗੇ। ਇਹ ਨਹੀਂ ਕਿ ਉਦੋਂ ਸਾਰੇ ਮਾਨ ਸਾਹਿਬ ਦੇ ਵਿਰੋਧੇ ਸੀਗੇ, ਉਹਦੇ ਹੱਕ 'ਚ ਵੀ ਸੀ। ਉਹ ਇਹ ਕਹਿੰਦੇ ਸੀਗੇ, ਮੁਹਾਵਰਾ ਬੋਲਿਆ ਫੇਰ ਕੀ ਹੋਇਆ, ਜਦ ਤੁਸੀਂ ਏਦਾਂ ਲੱਛਣ ਕਰਨੇ ਆ ਗੁੱਸਾ ਤਾਂ ਆਉਂਦਾ ਹੀ ਆ। ਇਹਦਾ ਮਤਲਬ ਸਾਡੀ ਮਾਨਸਿਕਤਾ ਤਾਂ ਵੰਡੀ ਹੋਈ ਸੀ। ਮਾਨਸਿਕਤਾ ਇਸ ਕਰਕੇ ਵੰਡੀ ਹੋਈ ਸੀ ਕਿਉਂਕਿ ਅਸੀਂ ਬੋਲੀ ਤੇ ਸਾਡਾ ਕੰਟਰੋਲ ਹੈ ਨਹੀਂਗਾ, ਅਸੀਂ ਵੰਡੇ ਹੋਏ ਆ। ਉਹ ਫਿਰ ਜਿੱਦਾਂ ਜਿੱਦਾਂ ਟੈਸਟ ਲੱਗਦੇ ਆਉਂਦੇ ਆ, ਤੇ ਅੱਜ ਇੱਕ ਹੋਰ ਟੈਸਟ ਤੁਹਾਡੇ ਤੇ ਲੱਗ ਗਿਆ, ਤੇ ਅੱਜ ਤੁਸੀਂ ਹੁਣ ਤੁਹਾਡਾ ਸਵਾਲ ਇਹ ਨਾ ਵੀ ਖੁੱਲ ਕੇ ਵਿਰੋਧ ਕਿਉਂ ਨਹੀਂ ਹੋ ਰਿਹਾ, ਉਦੋਂ ਕਿਉਂ ਵਿਰੋਧ ਹੋਇਆ? ਕਿਉਂਕਿ ਮੈਂ ਕੱਲ ਐਕਚੁਅਲੀ ਸੱਚ ਜਾਣਿਓ, ਮੈਨੂੰ ਲੱਗਦਾ 5-6 ਦਿਨ ਹੋ ਗਏ ਇਸ ਗਾਣੇ ਨੂੰ ਆਏ ਨੂੰ। ਮੈਂ 2-3 ਵਾਰੀ ਫੇਸਬੁੱਕ ਖੋਲੀ ਤੇ ਉੱਥੇ ਕਰਨ ਔਜਲਾ ਤਕਰੀਬਨ ਕਈ ਵਾਰ ਆਪਾਂ ਬਿਜ਼ੀ ਹੁੰਨੇ ਤੇ ਆਪਾਂ ਪੂਰੀ ਪੋਸਟ ਨਹੀਂ ਪੜ੍ਹਦੇ। ਉਹ 2-3 ਜਾਣਿਆਂ ਨੇ ਕਰਨ ਔਜਲੇ ਦਾ ਨਵਾਂ ਗਾਣਾ, ਮੈਂ ਕਈ ਵਾਰ ਉੱਪਰੋਂ ਹੀ ਬਸ ਵੇਖ ਕੇ ਕਿ ਸ਼ਾਇਦ ਕੋਈ ਨਵਾਂ ਗਾਣਾ ਆਇਆ ਤੇ ਉਹਦੀ ਪ੍ਰਮੋਸ਼ਨ ਹੋ ਰਹੀ ਆ ਜਾਂ ਕੋਈ ਕਿਸੇ ਨੇ ਵਿਰੋਧ ਕੀਤਾ। ਕੱਲ ਮੈਂ ਜਦੋਂ ਇੱਕ ਪੋਸਟ ਪੜ੍ਹੀ ਉਸ ਤੋਂ ਬਾਅਦ ਮੈਂ ਉਹਦਾ ਗਾਣਾ ਖੋਲ੍ਹ ਕੇ ਵੇਖਿਆ ਤੇ ਮੈਨੂੰ ਸੱਚ ਜਾਣਿਓ ਇੰਨਾ ਮਤਲਬ ਮੈਂ ਪੂਰਾ ਗਾਣਾ ਸੁਣ ਨਹੀਂ ਸਕਿਆ। ਇਹ ਕਿਸੇ ਨੂੰ ਲੱਗੂਗਾ ਕਿ ਅੱਥ ਕਥ ਨਹੀਂ ਆ। ਮੈਂ ਅੱਜ ਸੁਣਿਆ ਪੂਰਾ ਗਾਣਾ, ਮੈਂ ਇਹ ਨਹੀਂ ਕਹਿੰਦਾ ਮੈਂ ਸੁਣਿਆ ਨਹੀਂ, ਮੈਂ ਅੱਜ ਪ੍ਰੋਗਰਾਮ ਕਰਨਾ ਸੀ ਤਾਂ ਮੈਂ ਪੂਰਾ ਗਾਣਾ ਵੀ ਸੁਣਿਆ। ਉਸੇ ਗਾਣੇ 'ਚ ਹੀ ਉਹ ਕਹਿ ਰਿਹਾ ਸਾਨੂੰ ਬੇਬੇ ਚੂੜੀਆਂ ਕੁੱਟ ਕੇ ਦਿੰਦੀ ਰਹੀ ਆ, ਤੇ ਤੈਨੂੰ ਭਲਿਆ ਮਾਨਸਾ ਇਸ ਸ਼ਬਦ ਦਾ ਮਤਲਬ ਨਹੀਂ ਪਤਾ ਜਿਹੜਾ ਤੂੰ ਸ਼ੁਰੂ ਤੇ ਵਰਤ ਰਿਹਾ ਕਿ ਮੈਂ ਕਿਹੜਾ ਗੱਭਰੂ ਸ਼ੇਰ ਪੁੱਤ ਪੰਜਾਬ ਦਾ। ਜਿਸ ਮਾਂ ਦੇ ਹੱਥਾਂ ਦੀਆਂ ਚੂੜੀਆਂ ਖਾਂਦਾ ਰਿਹਾ ਤੂੰ ਉਸੇ ਮਾਂ ਨੂੰ ਤਾਂ ਗਾਲ ਕੱਢ ਰਿਹਾ। ਵੈਸੇ ਤਾਂ ਜਿਹੜਾ ਸੂਝਵਾਨ ਮੈਂ ਸੌਰੀ ਤੁਹਾਡੀ ਗੱਲ ਕੱਟ ਰਿਹਾ, ਪਰ ਮੈਨੂੰ ਜ਼ਿਆਦਾ ਹੈਰਾਨੀ ਇਹ ਹੋਈ ਕਿ 4 ਤੋਂ 5 ਦਿਨ ਹੋ ਗਏ ਇਸ ਗਾਣੇ ਨੂੰ ਆਏ ਨੂੰ, ਅਸੀਂ ਮਿਲੀਅਨਸ ਦੇ ਵਿੱਚ ਇਹਦੇ ਵਿਊ ਕੀਤੇ ਹੋਏ ਆ। ਕਿਸੇ ਵੀ ਐਸੀ ਸੰਸਥਾ ਵੱਲੋਂ, ਕਿਸੇ ਵੀ ਸਾਡੇ ਲੀਡਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਨਹੀਂ ਹੋਇਆ। ਜਿਸ ਕਮਿਊਨਿਟੀ ਵੱਲੋਂ ਜਿਸ ਲੈਵਲ 'ਤੇ ਵਿਰੋਧ ਹੋਣਾ ਚਾਹੀਦਾ ਸੀ ਉੱਥੇ ਹੀ ਨਹੀਂ ਹੋਇਆ। ਮੈਨੂੰ ਉਸ ਚੀਜ਼ ਦੀ ਹੈਰਾਨੀ। ਨਹੀਂ ਹੋਏਗਾ ਵਿਰੋਧ। ਮੈਂ ਸ਼ੁਰੂ ਇਸ ਗੱਲ ਤੋਂ ਕੀਤੀ ਸੀ, ਮਾਨਸਿਕਤਾ ਸਾਡੇ 'ਚੋਂ ਮਾਨਸਿਕਤਾ ਹੁਣ ਰਹੀ ਨਹੀਂ। ਸਾਨੂੰ ਲੱਗਦਾ ਇਟਸ ਓਕੇ, ਟੇਕ ਇਟ ਈਜ਼ੀ। ਦੂਸਰਾ, ਮੈਂ ਗਾਣੇ ਸੁਣਿਆ, ਮੈਂ ਦੇਖਣਾ ਚਾਹੁੰਦਾ ਵੀ ਕੀ ਫਿਲਮ ਆਇਆ। ਮੈਂ ਵੀ ਅੱਜ ਇਸੇ ਕਰਕੇ ਸੁਣਿਆ। ਜੇ ਹਿਸਾਬ ਨਾਲ ਪਿੱਛੇ ਬੈਕਗਰਾਊਂਡ 'ਤੇ ਪੰਜਾਬ ਦਾ ਕਲਚਰ ਚੱਲ ਰਿਹਾ ਤਾਂ ਬੰਦਾ ਜਿਹੜਾ ਥੋੜਾ ਸੰਵੇਦਨਸ਼ੀਲ ਬੰਦਾ ਨਾ, ਜਿਹਨੇ ਅਸੀਂ ਤਾਂ ਉਹ ਪੰਜਾਬ ਦੇਖਿਆ ਹੋਇਆ ਨਾ, ਤਾਂ ਗੱਡੇ ਗੁੱਡੇ ਵੀ ਦੇਖੇ ਆ। ਬਿਲਕੁਲ। ਤੇ ਉਹ 'ਚ ਮਾਤਾਵਾਂ ਨੂੰ ਦਿਖਾ ਰਿਹਾ, ਮੁੱਛਾਂ ਨੂੰ ਪੱਗ ਦੇ ਵੱਟ ਦੇ ਰਹੇ ਆ। ਉਹ ਜਿਹੜੇ ਸਾਡੇ ਬਾਬੇ ਦਾਦੇ ਉਹਦੇ ਵਿੱਚ ਮੁੱਛਾਂ ਨੂੰ ਵੱਟ ਦੇ ਰਹੇ, ਉਹਨਾਂ ਨੂੰ ਇਸ ਸ਼ਬਦ ਦਾ ਮਤਲਬ ਵੀ ਨਹੀਂ ਪਤਾ ਹੋਣਾ। ਉਦੋਂ ਇਹ ਚੀਜ਼ਾਂ ਸੋਚ 'ਚ ਐਗਜ਼ਿਸਟ ਨਹੀਂ ਕਰਦੀਆਂ ਹੁੰਦੀਆਂ ਸੀ। ਕਿਸੇ ਦੇ ਮੂੰਹੋਂ ਨਿਕਲ ਜਾਂਦਾ ਸੀ ਨਾ ਘਰ 'ਚ, ਉਹਨੇ ਕਹਿੰਦਾ ਉੱਥੇ ਹੁਣ ਪਰੇ ਹੋ ਕੇ ਬਹਿ ਜਾ ਤੇ ਨਾ ਬਾਅਦ 'ਚ ਗੱਲ ਕਰਦੇ ਆ। ਉਦੋਂ ਮਹਿਸੂਸ ਹੋਇਆ ਫਿਰ ਗਾਣਾ ਦੇਖ ਕੇ ਵੀ ਬੜੇ ਅੰਦਰੋਂ ਅੰਦਰ ਹੀ ਬੰਦੇ ਨੂੰ ਰੋਣਾ ਜਿਹਾ ਆਉਂਦਾ ਕਿ ਅੱਛਾ ਆ ਗਿਆ ਆਹ ਦਿਨ, ਪਰ ਇਹ ਆਉਣਾ ਹੀ ਸੀਗਾ। ਹੁਣ ਸਿੱਧੂ ਸਾਹਿਬ ਹੁਣ ਦੀ ਸਿਚੁਏਸ਼ਨ ਪਤਾ ਕੀ ਆ ਜੀ, ਜਿਹੜਾ ਤਾਂ ਸੂਝਵਾਨ ਆ, ਜਿਹੜਾ ਦਰਦੀ ਆ, ਉਹਨੂੰ ਤਾਂ ਪਤਾ ਵੀ ਇਹ ਹੁਣ ਗੱਲ ਕਿੱਥੇ ਤੱਕ ਪਹੁੰਚ ਗਈ ਆ। ਇਹ ਨਹੀਂ ਰੁਕਣਾ ਹੁਣ, ਕਿਉਂਕਿ ਅਸੀਂ ਪਹਿਲਾਂ ਨਹੀਂ ਰੋਕਿਆ ਹੈਗਾ। ਤੁਸੀਂ ਇਹ ਦੇਖੋ ਵੀ ਵਿਊ ਵੱਧ ਰਿਹਾ ਜਾਂ ਡਿਸਲਾਈਕਿੰਗ ਨਹੀਂ ਵੱਧ ਰਹੀ। ਬਿਲਕੁਲ ਠੀਕ ਆ, ਇਹ ਸਾਡੀ ਮਾਨਸਿਕਤਾ ਆ। ਹੁਣ ਇੱਥੇ ਕੀ ਇਹ ਪਾਕਿਸਤਾਨੀ ਸ਼ਰਾਰਤ ਹੋ ਗਈ ਆ ਜਾਂ ਗੋਰਿਆਂ ਨੇ ਸ਼ਰਾਰਤ ਕਰਤੀ ਆ ਵੀ ਤੁਸੀਂ ਵਿਊ ਵਧਾ ਰਹੇ ਆ? ਗੋਰਿਆਂ ਨੇ ਇਹਦੇ ਗਾਣੇ ਤੋਂ ਕੀ ਲੈਣਾ ਆ? ਠੀਕ ਆ, ਕਿਉਂਕਿ ਅਸੀਂ ਉਹ ਪੋਇਟਰੀ ਭੁੱਲ ਗਏ ਆ, ਅਸੀਂ ਉਹ ਲਫ਼ਜ਼ਾਂ ਨੂੰ ਭੁੱਲ ਗਏ ਆ, ਅਸੀਂ ਉਹ ਸ਼ਿਸ਼ਟਾਚਾਰ ਨੂੰ ਭੁੱਲ ਗਏ ਆ। ਸਾਨੂੰ ਸਿਰਫ ਬੀਟ ਚੇਤੇ ਆ ਵੀ ਮਿਊਜ਼ਿਕ ਵਧੀਆ ਆ, ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਸ ਬੀਟ 'ਚ ਪਰੋਸਿਆ ਕੀ ਜਾ ਰਿਹਾ। ਤੇ ਇੱਕ ਮੈਂ ਹੋਰ ਚੀਜ਼ ਐਡ ਕਰ ਦੇਵਾਂ, ਹੋ ਸਕਦਾ ਕਿਸੇ ਨੂੰ ਇਹ ਤੇ ਗੁੱਸਾ ਵੀ ਲੱਗੇ, ਪਰ ਮੇਰਾ ਪੁਆਇੰਟ ਉਹ ਨਹੀਂ ਹੈਗਾ। ਲੱਗੀ ਜਾਵੇ ਲਸਾੜਾ ਸਾਹਿਬ, ਗੁੱਸਾ ਮੈਨੂੰ ਲੱਗਦਾ ਕਿ ਲੱਗਣਾ ਚਾਹੀਦਾ ਆ। ਮੈਂ ਮਤਲਬ ਬਾਏ ਨੇਮ ਮੈਨੂੰ ਤਾਂ ਆਪਾਂ ਕਈ ਵਾਰ ਪਰਹੇਜ਼ ਕਰ ਜਾਂਦੇ ਹੁੰਦੇ ਆ ਕੈਮਰੇ 'ਤੇ ਨਾਮ ਲੈਣ ਨੂੰ, ਪਰ ਅੱਜ ਮੈਂ ਬਾਏ ਨੇਮ ਇਸ ਕਰਕੇ ਕਹਿ ਰਿਹਾ ਕਿ ਸਾਨੂੰ ਸ਼ਾਇਦ ਕਿਤੇ ਨਾ ਕਿਤੇ ਉਹ ਵੇਲਾ ਆ ਗਿਆ ਵੀ ਜਾਗਣਾ ਪੈਣਾ ਆ। ਜੇ ਅਸੀਂ ਉਹ ਵਾਲੀ ਕੌਮ ਨਹੀਂ ਵੀ ਸਾਡੇ ਮੂੰਹ 'ਤੇ ਇੱਕ ਚਪੇੜ ਵੱਜੇ ਤੇ ਅਸੀਂ ਦੂਜੀ ਗੱਲ ਜਿਹੜੀ ਆ ਉਹ ਅੱਗੇ ਕਰ ਦਈਏ। ਸਾਨੂੰ ਹਮੇਸ਼ਾ ਮਾਰਸ਼ਲ ਕੌਮ ਕਿਹਾ ਜਾਂਦਾ ਰਿਹਾ। ਉਹ ਮਾਰਸ਼ਲ ਕੌਮ ਸਾਨੂੰ ਇਸ ਕਰਕੇ ਕਿਹਾ ਜਾਂਦਾ ਰਿਹਾ ਕਿਉਂਕਿ ਸਾਡੇ ਬਾਬੇ ਦਾਦੇ ਵਾਰਾਂ ਸੁਣਦੇ ਹੁੰਦੇ ਸੀ। ਸਾਡਾ ਇਤਿਹਾਸ ਹੋ ਰਿਹਾ ਆ, ਉੱਥੋਂ ਅਸੀਂ ਗਰਕ ਕੇ ਕਿੱਥੇ ਪਹੁੰਚ ਚੁੱਕੇ ਹਾਂ। ਇਸ ਚੀਜ਼ ਦਾ ਸਾਡੇ ਸੁਣਨ ਵਾਲਿਆਂ ਨੂੰ ਗੁੱਸਾ ਲੱਗਣਾ ਚਾਹੀਦਾ। ਇਸ ਕਰਕੇ ਜੋ ਤੁਹਾਡੀ ਦਿਲ ਦੀ ਗੱਲ ਹੈ ਮੈਂ ਹਾਂਜੀ, ਪਰ ਜਦੋਂ ਮੈਂ 2-4 ਪਹਿਲਾਂ ਸ਼ਬਦ ਬੋਲੂੰਗਾ ਉੱਥੇ ਹੀ ਨਾ ਸਮਝ ਲਿਓ ਸੁਣਨ ਵਾਲਿਓ ਵੀ ਖਰੇ ਇਹ ਲਾ ਕੇ ਗੱਲ ਕਰਦਾ, ਪਤਾ ਨਹੀਂ ਇਹਨੂੰ ਕਿਹੜੀ ਤਲਖੀ ਆਈ ਆ। ਪੂਰੀ ਪਹਿਲਾਂ ਮੇਰੀ ਗੱਲ ਸੁਣ ਲਿਓ, ਫਿਰ ਤੁਹਾਨੂੰ ਸੁਨੇਹਾ ਮਿਲ ਜੂਗਾ। ਮੈਂ ਕਿਸੇ ਸ਼ਾਂਤ ਨਹੀਂ ਬੋਲਣ ਲੱਗਾ। ਅਸੀਂ ਬਹੁਤ ਨਾ ਇੱਦਾਂ ਅਸੀਂ ਜਿੱਦਾਂ ਤੁਸੀਂ ਕਿਹਾ ਨਾ ਵੀ ਅਸੀਂ ਗਾਇਕਾਂ ਨੂੰ ਨਾ ਬਹੁਤ ਸੁਪਰ ਹੀਰੋ ਜਿਹਾ ਬਣਾ ਦਿੱਤਾ। ਬਿਲਕੁਲ, ਸਾਨੂੰ ਭੁੱਲੇ ਗਿਆ ਵੀ ਸਾਡੇ ਆਜ਼ਾਦੀ ਘੁਲਾਟੀ ਜਾਂ ਸਾਡੇ ਸਾਇੰਟਿਸਟ ਵੀ ਹੈਗੇ ਆ ਜਾਂ ਕੋਈ ਸਾਡੇ ਇੰਡਸਟਰੀਅਲਿਸਟ ਵੀ ਹੈਗੇ ਜਿਨ੍ਹਾਂ ਨੂੰ ਅਸਲ 'ਚ ਮੂਹਰੇ ਵੀ ਲਿਆਂਦਾ ਜਾ ਸਕਦਾ ਵੀ ਯਾਰ ਇੱਦਾਂ ਦੇ ਵੀ ਬਣ ਲਓ, ਜਾਂ ਅਧਿਆਪਕ ਹੈਗੇ ਆ ਸਾਡੇ ਜਾਂ ਯੂਨੀਵਰਸਿਟੀਆਂ ਦੇ ਵਿੱਚ ਪ੍ਰੋਫੈਸਰਸ ਹੈਗੇ ਨੇ। ਸਾਨੂੰ ਇੱਕ ਗਾਇਕ ਚਾਹੀਦਾ ਜਿਹਦੇ ਨਾਲ ਤੁਸੀਂ ਆਪਣਾ ਕੋਈ ਕੋਲੈਬੋਰੇਟ ਜਿਹਾ ਕਰਕੇ ਪਾਓ ਅਤੇ ਤੁਸੀਂ ਆਪਣੇ ਵਿਊ ਬਾਜੂ ਵੀ ਲੈਣੇ ਹੁੰਦੇ ਆ। ਇੱਦਾਂ ਦਾ ਚਲੋ ਪ੍ਰਚਲਨ ਹੈਗਾ ਆ। ਚਲੋ
ਦਿਲਜੀਤ ਦੋਸਾਂਝ ਨੂੰ ਚੱਕ ਲੈਂਦੇ ਹਾਂ। ਮੇਰੀ ਕੋਈ ਉਹਨਾਂ ਲਾਗ ਡਾਟ ਨਹੀਂ ਹੈਗੀ, ਜਾਂ ਮੈਂ ਕਦੀ ਉਹਨਾਂ ਬੈਠਿਆ ਨਹੀਂ, ਮੈਨੂੰ ਕੋਈ ਮਤਲਬ ਨਹੀਂ ਹੈਗਾ ਉਹ ਕਮਾਉਂਦਾ ਕਿੰਨਾ ਕਮਾਉਂਦਾ ਜਾਂ ਉਹਦੀ ਕੀ ਦੇਣਾ, ਮੈਂ ਤਾਂ ਕੋਈ ਸ਼ੱਕ ਬਿਲਕੁਲ। ਠੀਕ ਹੈ ਜੀ, ਆਪਾਂ ਅੱਗੇ ਵੀ ਗੱਲ ਕੀਤੀ ਸੀ ਉਹਦੇ ਬਾਰੇ ਦਿਲਜੀਤ ਦੇ। ਮੈਂ ਸਿਰਫ ਉਹ ਜਾਣ ਕੇ ਇੱਕ ਨਾਂ ਲਿਆ ਆ, ਉਹ ਤੇ ਹੋਰ ਵੀ ਫਿੱਟ ਹੋ ਸਕਦਾ ਹੈ। ਅਸੀਂ ਦਿਲਜੀਤ ਦੇ ਨਾਲ ਪਤਾ ਕੀ ਜੋੜ ਲਿਆ, ਇਹ ਤਾਂ ਜੀ ਸਿੱਖੀ ਦਾ ਝੰਡਾ ਬਰਦਾਰ ਹੈ। ਬਿਲਕੁਲ। ਠੀਕ ਹੈ ਜੀ, ਇਹ ਤਾਂ ਜੀ ਪੱਗ ਬੰਨ੍ਹਦਾ ਆ। ਠੀਕ ਹੈ ਜੀ, ਮਤਲਬ ਕਿ ਜੇ ਕੋਈ ਪੱਗ ਬੰਨ੍ਹਦਾ ਤਾਂ ਮਤਲਬ ਕਿ ਤੁਸੀਂ ਸਾਰਾ ਹੁਣ ਕ੍ਰੈਡਿਟ ਹੀ ਉਹਨੂੰ ਦੇ ਦੇਣਾ। ਮੈਂ ਨਾ ਚਲੋ ਤੁਸੀਂ ਗੱਲ ਪੂਰੀ ਕਰੋ, ਇੱਥੇ ਮੈਂ ਗੱਲ ਕਰਨੀ ਆ, ਜੇ ਹੁਣ ਜੇ ਭੁੱਲ ਨਾ ਜਾਵੇ ਤਾਂ। ਜਿਹੜੀ ਮੈਂ ਵੈਸੇ ਨਾਂ ਲੈ ਲਿਆ, ਵਿੱਚ ਹੋਰ ਵੀ ਬਥੇਰੇ ਇੱਦਾਂ ਦੇ ਕਲਾਕਾਰ ਆ ਭਾਈ, ਉੱਦਾਂ ਦਾ ਮੁੰਨਾ ਹੀ ਆ ਉਹ। ਠੀਕ ਹੈ ਨਾ, ਉਹ ਕਲਾਕਾਰ ਬੰਦਾ ਆ। ਤੁਸੀਂ ਉਹਨਾਂ ਨੂੰ ਇੰਨਾ ਕੁ ਪੁੱਛ ਕਰਦੇ ਹੋ, ਇੰਨਾ ਕੁ ਪੁੱਛ ਕਰਦੇ ਉੱਪਰ ਚੜਾ ਦਿੰਦੇ ਹੋ, ਉੱਪਰੋਂ ਸਾਡਾ ਬੋਲੀ ਦੇ ਕੰਟਰੋਲ ਹੈ ਨਹੀਂਗਾ, ਇੰਨੀ ਜ਼ਿਆਦਾ ਵੈਸਟਰਨ ਦਖਲ ਆ, ਉਹ ਫਿਰ ਜਿੱਦਾਂ ਦੀ ਸ਼ਬਦਾਵਲੀ ਆਉਂਦੇ ਉਹ ਵੀ ਗਾ ਜਾਂਦੇ ਆ। ਅਸੀਂ ਜਿਹੜੀ ਉਹ ਪੋਇਟਰੀ ਨੂੰ ਵਸਾ ਦਿੱਤਾ ਆ, ਉਹ ਹੁਣ ਐਗਜ਼ਿਸਟ ਨਹੀਂ ਕਰਦੀ ਹੈਗੀ, ਸਪੇਸ ਪਈ ਹੋਈ ਆ। ਹੁਣ ਦਲਜੀਤ ਦਾ ਮੈਂ ਨਾਂ ਕਿਉਂ ਲਿਆ, ਮੈਂ ਉਹ ਤੇ ਹੋਰ ਵੀ 10 ਦੇ ਨਾਂ ਲੈ ਸਕਦਾ। ਉਹ ਠੀਕ ਆ ਬਈ, ਉਹਨੇ ਦੁਨੀਆ ਦੇ ਵਿੱਚ ਪੰਜਾਬੀ ਦਾ ਨਾਂ ਉੱਚਾ ਕੀਤਾ ਆ। ਠੀਕ ਹੈ, ਉਹਨੂੰ ਉਹ ਜਗ੍ਹਾ ਮਿਲਦੀ ਗਈ ਆ। ਉਹ ਨਾ ਹੁੰਦਾ ਤਾਂ ਉਹ ਤੋਂ ਪਹਿਲਾਂ ਹਰਭਜਨ ਮਾਨ ਸਾਹਿਬ ਵੀ ਹੁੰਦੇ ਹੀ ਸੀਗੇ, ਸਾਡੇ ਹੰਸਰਾਜ ਹੰਸ ਹੁਣੀ ਵੀ ਤੁਹਾਡੇ ਪ੍ਰੋਗਰਾਮ ਲਾਉਂਦੇ ਹੀ ਸੀਗੇ। ਲੇਕਿਨ ਇੱਕ ਫਰਕ ਆ, ਸਿੱਧੂ ਸਾਹਿਬ ਜਿਹੜਾ ਅਸੀਂ ਨਾ ਬਚਾ ਨਹੀਂ ਰਹੇ, ਅਸੀਂ ਬੱਲੇ ਬੱਲੇ 'ਚ ਪਏ ਹੋਏ ਆ। ਲਓ ਜੀ ਪੱਗ ਬੰਨ ਲਈ ਜੀ, ਉਹਨੇ ਕੁੜਤਾ ਪਾ ਲਿਆ ਜੀ, ਉਹ ਜੀ ਦਲੀਪ ਸੋਂਗ ਵਾਲੀ ਚੱਕ ਲਈ ਔਰ ਕਿਰਪਾਨ ਤੇ ਉੱਥੇ ਜੀ ਮਿਊਜ਼ੀਅਮ 'ਚ ਉਹ ਜੀ ਝੰਡੇ ਕਰ ਦਿੱਤੇ। ਸ਼ਾਰਕ ਨੂੰ ਨਹੀਂ ਕਿਸੇ ਨੇ ਪੁੱਛਿਆ ਯਾਰ ਕਿਹੜੇ ਚੱਕਰ 'ਚ ਪਏ ਹੋ, ਥੋੜ੍ਹਾ ਜਿਹਾ ਪਿਛਲਾ ਤਾਂ ਦੇਖੋ ਕੀ ਆ। ਉਹ ਬਾਈ ਉਹ ਕਲਾਕਾਰ ਆ। ਠੀਕ ਹੈ ਜੀ, ਉਹ ਕਮਰਸ਼ਲੀ ਪੈਸੇ ਲਈ ਕੰਮ ਕਰਦਾ ਆ। ਉਹ ਹੁਣ ਤੁਹਾਨੂੰ ਕਲਾਕਾਰੀ ਤੁਸੀਂ ਇੰਨਾ ਜਿਹਾ ਉੱਪਰ ਚੱਕੀ ਜਾ ਰਹੇ ਹੋ। ਦੂਸਰੇ ਪਾਸੇ ਤੁਸੀਂ ਇਹ ਤਾਂ ਕਦੀ ਪਰਖ ਕੇ ਦੇਖੋ, ਜਿਹੜੇ ਗਾਇਕ 15 ਸਾਲ ਪਹਿਲਾਂ ਸਾਡੇ ਗਾਉਂਦੇ ਸੀ ਪਰਫੈਕਟ ਪੋਇਟਰੀ, ਉਹ ਗਾਇਕ ਹਜੇ ਵੀ ਮਨਮੋਹਨ ਵਾਸ ਹੋਣਾ ਵਰਗੇ ਹੈਗੇ ਯਾਰ, ਭਾਈ ਮਾਨ ਹੋਣਾ ਵਰਗੇ ਹੈਗੇ। ਉਹ ਠੀਕ ਹੈ ਜੀ, ਸੁਣਦੇ ਨਹੀਂ ਹੁਣ, ਪਤਾ ਨਹੀਂ ਅਸੀਂ ਕੱਲ੍ਹ ਹੀ ਨਹੀਂ ਸੁਣਦੇ ਹੈਗੇ। ਤੁਹਾਨੂੰ ਲੱਗਦਾ ਕੋਈ ਨੋ ਇਹ ਤਾਂ ਪੁਰਾਣੀਆਂ ਗੱਲਾਂ ਹੋ ਗਈਆਂ। ਕੀ ਸਾਡੇ ਇਹ ਦਲਜੀਤ ਵਰਗੇ ਜਾਂ ਬਾਕੀ ਦੇ, ਮੈਂ ਭੰਡੀ ਨਹੀਂ ਕਰ ਰਿਹਾ, ਉਸ ਬਰਾਬਰ ਦਾ ਗਾਉਂਦੇ ਆ, ਉਸ ਬਰਾਬਰ ਦਾ ਨਹੀਂ ਗਾਉਂਦੇ ਹੈਗੇ। ਉਹ ਸੁਰ ਨਹੀਂ ਨਾ ਕੋ ਲੱਗਦੇ, ਉਹ ਰਿਦਮ ਨਹੀਂ ਹੈਗਾ। ਇਹ ਸੰਗੀਤ ਨੂੰ ਗੁਰੂ ਮੰਨ ਕੇ ਨਹੀਂ ਗਾਉਂਦੇ ਪ੍ਰੋਪਰ ਢੰਗ ਨਾਲ। ਉਹਦਾ ਕਹਿਣ ਦਾ ਮਤਲਬ ਕੀ ਆ ਕਿ ਇਹ ਸੰਗੀਤ ਤੇ ਭਾਰੀ ਹੋਣ ਡਏ ਆ। ਸੰਗੀਤ ਤੇ ਤੁਸੀਂ ਕਿੱਦਾਂ ਭਾਰੀ ਹੋ ਜਾਓਗੇ? ਸੰਗੀਤ ਤੁਹਾਨੂੰ ਗਵਾਉਂਦਾ ਆ। ਦੋਸਤੋ ਤਾਂ ਹੁਣੀ ਸੰਗੀਤ ਤੇ ਕਦੀ ਭਾਰੀ ਹੋਏ ਆ? ਉਹ ਸੰਗੀਤ ਨੂੰ ਮੋਹਰੇ ਰੱਬ ਕਹਿੰਦੇ ਸੀਗੇ। ਅਸੀਂ ਕਿਉਂ ਨਹੀਂ ਪਛਾਣਦੇ ਹੈਗੇ ਇਸ ਚੀਜ਼ ਨੂੰ? ਜਦ ਅਸੀਂ ਪਛਾਣਨਾ ਹੀ ਨਹੀਂ ਹੈਗਾ, ਫਿਰ ਆਹੀ ਕੁਛ ਪਰੋਸਣ ਨੂੰ ਮਿਲਣਾ ਤੁਹਾਨੂੰ ਗੈਪਾਂ ਦੇ ਵਿੱਚ। ਮੇਰੀ ਲਸਾੜਾ ਸਾਹਿਬ ਥੋੜ੍ਹੀ ਜਿਹੀ ਰਾਏ ਇਹਦੇ ਨਾਲ ਥੋੜ੍ਹੀ ਜਿਹੀ ਵੱਖਰੀ ਆ। ਆਪਾਂ ਇਹੀ ਗੱਲਾਂ ਕਰਨ ਲਈ ਇਸੇ ਕਰਕੇ ਬੈਠੇ ਹਾਂ। ਜੀ ਜੀ, ਤੁਸੀਂ ਦਲਜੀਤ ਦਾ ਨਾਂ ਲਿਆ। ਮੈਂ ਇੱਕ ਪ੍ਰੋਗਰਾਮ 'ਚ ਅੱਗੇ ਵੀ ਗੱਲ ਕੀਤੀ ਸੀ, ਜਦੋਂ ਅੰਬਾਨੀਆਂ ਦਾ ਵਿਆਹ ਹੋਇਆ ਸੀ ਨਾ, ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸੀ, ਉਦੋਂ ਬੜਾ ਇੰਟਰਨੈਟ ਭਰਿਆ ਕਿ ਦਲਜੀਤ ਨੇ ਪੱਗ ਦੀ ਸ਼ਾਨ ਵਧਾਈ ਆ। ਮੈਂ ਉਦੋਂ ਵੀ ਗੱਲ ਕੀਤੀ ਕਿ ਬੇਸ਼ੱਕ ਦਲਜੀਤ ਦਾ ਐਸਾ ਕਿਰਦਾਰ ਆ, ਐਸਾ ਕੱਦ ਆ ਕਿ ਉਹਨੇ ਜਿਹੜੀ ਪੰਜਾਬੀਆਂ ਦੀ ਸਰਦਾਰਾਂ ਦੀ ਇਮੇਜ ਬਾਲੀਵੁੱਡ 'ਚ ਜੋਕਰਾਂ ਵਾਲੀ ਸੀ, ਉਹ ਜਾ ਕੇ ਸੁਧਾਰੀ ਆ। ਜੀ ਜੀ, ਉਹਨੇ ਉਹ ਵਿਖਾਇਆ ਕਿ ਪੱਗ ਅਸਲ ਦੇ ਵਿੱਚ ਕਿਵੇਂ ਦੀ ਹੁੰਦੀ ਆ, ਸਰਦਾਰ ਕਿਵੇਂ ਦੇ ਹੁੰਦੇ ਆ, ਕਿਵੇਂ ਦੇ ਬੋਲਦੇ ਆ, ਕਿਵੇਂ ਬਹਿੰਦੇ ਉੱਠਦੇ ਆ। ਉਹਨੇ ਆਪਣੀ ਇੱਕ ਜਗ੍ਹਾ ਬਣਾਈ ਆ। ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਉਹ ਪੋਸ਼ਾਕ ਪਾ ਕੇ ਉੱਥੇ ਪਹੁੰਚਿਆ, ਅਤੇ ਉਹ ਮੈਨੂੰ ਲੱਗਦਾ ਕਿ ਉਸ ਚੀਜ਼ ਦੀ ਤਾਰੀਫ ਕਰਨੀ ਚਾਹੀਦੀ ਆ, ਹੱਲਾਸ਼ੇਰੀ ਦੇਣੀ ਚਾਹੀਦੀ ਆ ਕਿ ਜਿੱਥੇ ਗੋਰਿਆਂ ਦਾ ਇੱਕ ਕਲਚਰ ਸੀ, ਉਹਦੇ ਵਿੱਚ ਸਾਡੀ ਜਿਹੜੀ ਬਿਲਕੁਲ ਰਵਾਇਤੀ ਪੋਸ਼ਾਕ ਅਤੇ ਰਵਾਇਤੀ ਜਿਹੜਾ ਇੱਕ ਪਹਿਰਾਵਾ ਪਾ ਕੇ ਜਿਸ ਕੋਈ ਕਲਾਕਾਰ ਪਹੁੰਚਿਆ ਅਤੇ ਉਹਦੀ ਜਿਹੜੀ ਤਾਰੀਫ ਆ ਉਹ ਵੀ ਕਰਨੀ ਬਣਦੀ। ਕਿਉਂਕਿ ਜੇ ਦਲਜੀਤ ਦਾ ਅੱਜ ਇਸ ਕਿਰਦਾਰ ਦਾ ਉਹ ਬਣਿਆ ਹੈ ਤਾਂ ਉਹਦੇ ਪਿੱਛੇ ਉਹਦੀ ਹੰਬਲਨੈਸ ਆ। ਉਹਨੇ ਆਪਣੇ ਆਪ 'ਤੇ ਬਹੁਤ ਕੰਮ ਕੀਤਾ। ਉਹਨੇ ਪਿੱਛੇ ਪੁਰਾਣੇ ਸਮਿਆਂ ਦੇ ਵਿੱਚ ਉਹਨੇ ਵੀ ਗਾਣੇ ਇੱਦਾਂ ਦੇ ਗਾਏ ਆ ਬਹੁਤ, ਜਿਨ੍ਹਾਂ ਤੋਂ ਸ਼ਬਦਾਵਲੀ ਜੇ ਉਹਨਾਂ ਦੇ ਮਤਲਬ ਕੱਢਣ 'ਤੇ ਆ ਜਾਈਏ ਤਾਂ ਬਹੁਤ ਇੱਦਾਂ ਦੇ ਸ਼ਬਦ ਹੈ ਜਿਹੜੇ ਅਸੀਂ ਆਪਣੀ ਸੁਸਾਇਟੀ ਦੇ ਵਿੱਚ ਮਤਲਬ ਉਹਨਾਂ ਦਾ ਚੰਗਾ ਸ਼ਬਦ ਮਤਲਬ ਨਹੀਂ ਨਿਕਲਦਾ, ਪਰ ਇਸ ਵੇਲੇ ਉਹ ਬੰਦਾ ਟੌਪ 'ਤੇ ਬੈਠਾ। ਮੇਰਾ ਪ੍ਰੋਬਲਮ ਐਕਚੁਅਲੀ ਇਹੀ ਆ ਕਿ ਕਰਨ ਔਜਲਾ ਵੀ ਉਸੇ ਕੱਦ ਦਾ ਆਰਟਿਸਟ ਆ। ਜਿਹੜਾ ਮਿਊਜ਼ਿਕ ਆ, ਇਹ ਤੁਹਾਨੂੰ ਰੱਬ ਨਾਲ ਜੋੜਨ ਦਾ ਇੱਕ ਰਾਹ ਆ। ਇਹਨੂੰ ਮਿਊਜ਼ਿਕ ਨੂੰ ਇੰਨੀ ਉੱਚੀ ਥਾਂ ਦਿੱਤੀ ਗਈ ਆ। ਸੋ ਸਾਨੂੰ ਜੇ ਕੋਈ ਆਰਟਿਸਟ ਚੰਗਾ ਕਰਦਾ ਆ, ਉਹਦੀ ਹੱਲਾਸ਼ੇਰੀ ਕਰਨੀ ਚਾਹੀਦੀ ਆ, ਉਹਦੀ ਤਾਰੀਫ ਕਰਨੀ ਚਾਹੀਦੀ ਆ। ਪਰ ਜਦੋਂ ਉਹ ਕੁਛ ਮਾੜਾ ਕਰਦਾ, ਉਦੋਂ ਅਸੀਂ ਵਿਰੋਧ ਕਿਉਂ ਨਹੀਂ ਕਰਦੇ? ਮੈਨੂੰ ਐਕਚੁਅਲੀ ਜਿਹੜਾ ਚਿੰਤਾ ਦਾ ਵਿਸ਼ਾ ਉਹ ਇਹ ਆ ਕਿ ਕੀ ਅਸੀਂ ਵਾਕਈ ਗਰਕਦੇ ਜਾਂਦੇ ਹਾਂ, ਕਿ ਵਾਕਈ ਸਾਡੇ ਉਹ ਜਿਹੜਾ ਦੁਬਾਰਾ ਕਰੰਟ ਲਾ ਕੇ ਵੇਖ ਰਹੇ ਆ, ਉਹ ਸਾਡਾ ਰਿਐਕਸ਼ਨ ਹਰ ਵਾਰ ਘਟਦਾ ਜਾਂਦਾ, ਕਿਤੇ ਅਸੀਂ ਵਾਕਈ ਮੁਰਦਾ ਤਾਂ ਨਹੀਂ ਹੁੰਦੇ ਜਾਂਦੇ? ਉਹ ਤਾਂ ਹੁਣ ਦੇਵ ਜੀ ਤੁਹਾਡੇ ਸਾਹਮਣੇ ਹੀ ਆ। ਮੈਂ ਕਿਹਾ ਨਾ ਮਾਨਸਿਕਤਾ ਬਹੁਤ ਜ਼ਿਆਦਾ ਨਪੁੰਸਕ ਹੋਈ ਹੋਆ। ਮੈਂ ਦਲਜੀਤ ਦਾ ਫੇਮਸ ਬੰਦੇ ਦਾ ਨਾਂ ਕਿਉਂ ਲਿਆ? ਮੈਨੂੰ ਦੀ ਪੋਸ਼ਾਕ ਨਾਲ ਨਹੀਂ ਕੋਈ ਪ੍ਰੋਬਲਮ, ਬਿਲਕੁਲ। ਮੈਨੂੰ ਦੀ ਤਰੱਕੀ ਨਾਲ ਕੋਈ ਪ੍ਰੋਬਲਮ, ਬਿਲਕੁਲ। ਉਹਨੇ ਝੰਡਾ
ਨਹੀਂ ਅਸੀਂ ਇਹ ਕਲੀਅਰ ਕਰ ਦੇਣਾ ਚਾਹੁੰਦੇ ਕਿ ਨਾ ਤਾਂ ਅਸੀਂ ਕਿਸੇ ਦੀ ਵਿਰੋਧਤਾ ਕਰਦੇ ਹਾਂ, ਅਸੀਂ ਕਰਨ ਔਜਲੇ ਦੇ ਵੀ ਖਿਲਾਫ ਨਹੀਂ, ਅਸੀਂ ਖਿਲਾਫ ਆ ਉਸ ਮਾਨਸਿਕਤਾ ਦੇ। ਇੱਕ ਤਾਂ ਪਹਿਲਾਂ ਜਿਸ ਤਰੀਕੇ ਨਾਲ ਉਹਨੇ ਪਰੋਸਿਆ, ਕਿਉਂਕਿ ਕੋਈ ਨਾ ਕੋਈ ਕਾਰਨ ਤਾਂ ਰਿਹਾ ਹੋਊਗਾ। ਹੁਣ ਉਸ ਸ਼ਬਦ ਦੇ ਜੇ ਉਹਦੇ ਬੜਾ ਸੌਖਾ ਜਿਹਾ ਮੁੱਛ-ਫੁੱਟ ਗੱਭਰੂ ਵੀ ਲਾਇਆ ਜਾ ਸਕਦਾ ਸੀ, ਬੜੇ ਸੌਖੇ ਤਰੀਕੇ ਨਾਲ ਰੀਪਲੇਸ ਕੀਤਾ, ਲਾਇਆ ਜਾ ਸਕਦਾ ਸੀ। ਇੱਕ ਬਹੁਤ ਫੇਮਸ ਪੋਸਟ ਪਈ ਉਹ ਕਾਫੀ ਦਿਨਾਂ ਦੀ, ਉਹ ਚ ਬੜੇ ਉਹਦੇ ਲਾਈਕ ਪੋਸਟ ਦੇ ਲਾਈਕ ਪਤਾ ਨਹੀਂ ਇੰਨੇ ਹੋ ਗਏ, ਮੈਂ ਸੋਚ ਕੇ ਹੈਰਾਨ ਹੁੰਦਾ। ਉਹ ਚ ਪਤਾ ਕਿ ਲੋਕ ਕੀ ਕਹਿੰਦੇ ਆ, ਇਹ ਥੋੜਾ ਉਹਨੇ ਬੋਲਿਆ, ਉਹਨੇ ਗਾਇਆ ਮੁੱਛ-ਫੁੱਟ। ਮੈਂ ਪੜ੍ਹੀ ਉਹ ਪੋਸਟ, ਉਹਨੇ ਤਾਂ ਮੁੱਛ-ਫੁੱਟ ਬੋਲਿਆ, ਤੁਹਾਨੂੰ ਸੁਣਨਾ ਹੀ ਨਹੀਂ ਆਉਂਦਾ। ਮੈਂ ਉਹ ਪੜ੍ਹੀ ਆ ਪੋਸਟ, ਉਹੀ ਕਿ ਲੋਕੀ ਸ਼ਾਇਦ ਸੁਣਦੇ ਨਹੀਂ, ਪਰ ਉਸ ਚੀਜ਼ ਤੇ ਬਹਿਸ ਚੱਲੀ ਕਿ ਉਹਨੇ ਮੁੱਛ-ਫੁੱਟ ਗਾਇਆ ਤੇ ਅਸੀਂ ਉਹਦਾ ਗਲਤ ਮਤਲਬ ਕੱਢ ਰਹੇ ਹਾਂ। ਮੈਂ ਉਹੀ ਕਹਿ ਰਿਹਾ ਕਿ ਉਹ ਜਿਹੜਾ MF ਦਾ ਉਹ ਬੜਾ ਸੌਖਾ ਜਿਹਾ ਉਸ ਚੀਜ਼ ਨੂੰ ਬਦਲਿਆ ਜਾ ਸਕਦਾ ਸੀ। ਉਹ ਸ਼ਾਇਦ ਉਸ ਪੂਰੀ ਲਾਈਨ ਨੂੰ ਅਲਾਈਨ ਵੀ ਕਰਦਾ। ਉਹ ਜਿਹੜਾ ਕਿਰਦਾਰ ਹੁੰਦਾ ਇੱਕ ਪੰਜਾਬੀ ਗੱਭਰੂ ਦਾ, ਉਹਦੇ ਨਾਲ ਉਹ ਇੱਕ ਪੂਰੀ ਤਰ੍ਹਾਂ ਅਲਾਈਨ ਕਰਨਾ ਸੀ, ਇੱਕ ਮੁੱਛ-ਫੁੱਟ ਗੱਭਰੂ ਸ਼ੇਰਪੁੱਤ ਪੰਜਾਬ ਦਾ, ਉਹਦੇ ਨਾਲ ਲੈ ਕੇ ਕਰਦਾ ਤੇ ਸ਼ਾਇਦ ਇਹ ਗਾਣਾ ਇਹਦੇ ਨਾਲੋਂ ਵੀ ਕਿਤੇ ਵੱਧ ਚੱਲਦਾ। ਪਰ ਅਸੀਂ ਪ੍ਰੋਗਰਾਮ ਵੀ ਇਸੇ ਕਰਕੇ ਕੀਤਾ ਕਿ ਅਸੀਂ ਕਿਸੇ ਆਰਟਿਸਟ ਦੀ ਨਾ ਤਾਂ ਖਿਲਾਫਤ ਕਰਨ ਲਈ ਬੈਠੇ ਹਾਂ, ਪਰ ਜਿਹੜੀ ਉਹ ਮਾਨਸਿਕਤਾ ਹੈ ਜਿਹਦੇ ਕਰਕੇ ਉਹ ਗਾਣਾ ਸਾਡੀ ਸੁਸਾਇਟੀ ਦੇ ਵਿੱਚ ਪਰੋਸਿਆ ਗਿਆ, ਉਹਦੀ ਖਿਲਾਫਤ ਕਰਨੀ ਜ਼ਰੂਰੀ ਆ। ਕਿਉਂਕਿ ਜੇ ਉਹ ਖਿਲਾਫਤ ਨਾ ਕੀਤੀ ਤਾਂ ਸ਼ਾਇਦ ਅਜੇ ਇੱਕ ਸ਼ਬਦ ਆਇਆ ਆ ਗਾਣੇ ਦੇ ਵਿੱਚ, ਕੋਈ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦਾ ਪੂਰਾ ਗਾਣਾ ਗਾਲਾਂ ਵਾਲਾ ਹੋਊਗਾ। ਹੋ ਸਕਦਾ, ਕਿਉਂਕਿ ਟੈਸਟ ਲਾਲਾ ਦੇਖੇ ਜਾਂਦੇ ਆ। ਜਿਹੜੀ ਦਲਜੀਤ ਦੀ ਆਪਾਂ ਗੱਲ ਨਾਲ ਐਡ ਕੀਤੀ ਸੀ ਨਾ, ਉਹਦਾ ਮੈਂ ਅੰਤ ਕਰ ਦਿੰਦਾ, ਕਿਉਂਕਿ ਅਸੀਂ ਫੈਨ ਕਲੱਬਾਂ 'ਚ ਵੰਡੇ ਹੋਏ ਆ। ਬਿਲਕੁਲ ਠੀਕ ਆ। ਕਰਨ ਨੂੰ ਉਨੀਆਂ ਗਾਲਾਂ ਨਹੀਂ ਪੈ ਰਹੀਆਂ ਜਿੰਨੀਆਂ ਗੁਰਦਾਸ ਮਾਨ ਸਾਹਿਬ ਨੇ ਇੱਕ ਮੁਹਾਵਰਾ ਬੋਲ ਕੇ ਪੈ ਗਈਆਂ ਸੀਗੀਆਂ। ਮੁਹਾਵਰਾ ਉਹ ਬੱਤੀਆ ਸੀਗਾ ਜੀ, ਅਖੌਤ ਹੀ ਆ, ਮੁਹਾਵਰਾ ਟਾਈਪ ਆ, ਲੇਕਿਨ ਬਹੁਤ ਗਾਲਾਂ ਪੈ ਗਈਆਂ। ਚਲੋ ਛੱਡੋ ਉਹਨੂੰ, ਜੋ ਹੋ ਗਿਆ ਹੁਣ ਚੱਲੀ ਜਾ ਰਿਹਾ, ਹਜੇ ਵੀ ਚੱਲੀ ਜਾ ਰਿਹਾ। ਇੱਥੇ ਉਹ ਵਾਲੀ ਗੱਲ ਨਹੀਂ ਬਣੀ। ਇਹਦਾ ਮਤਲਬ ਉਹ 2-2.5 ਸਾਲ ਦੇ ਵਿੱਚ ਤੁਸੀਂ ਇਹ ਦੇਖ ਲਓ ਵੀ ਅਸੀਂ ਇਹ ਜਿਹੜੇ ਸੰਗੀਤ ਦੇ ਵਿੱਚ ਵੀ ਜਿਹੜੇ ਸਾਡੇ ਹੀਰੋ ਬਣੇ ਹੋਏ ਨੇ, ਅਸੀਂ ਦੇਖ ਲਓ ਕਿੰਨੇ ਵੰਡੇ ਹੋਏ ਆ। ਬਿਲਕੁਲ। ਇੱਕ ਬੰਦਾ ਕਹਿੰਦਾ ਉਹ ਇਹ ਤਾਂ ਗਲਤ ਗਾ ਗਿਆ, ਜਿਹੜੇ ਉਹ ਫੈਨ ਕਲੱਬਾਂ ਦੇ IT ਸੈੱਲ ਆ, ਉੱਥੇ ਧੜਾ 10 ਮੈਸੇਜ ਆ ਜਾਂਦੇ ਆ, ਮੁੱਛ-ਫੁੱਟ ਗਿਆ, ਤੈਨੂੰ ਸੁਣਨਾ ਨਹੀਂ ਆਉਂਦਾ, ਮੁੱਛ-ਫੁੱਟ ਗਿਆ। ਉਹ ਬੰਦਾ ਫੇਰ ਗਾਣਾ ਸੁਣਨ ਜਾਂਦਾ, ਯਾਰ ਮੈਂ ਹੀ ਗਲਤੀ ਕਰ ਲਈ ਆ। ਤੁਹਾਨੂੰ ਇਸੇ ਕੁੱਤੇ ਘੜੀ ਫਸਾਇਆ ਹੋਇਆ। ਦਲਜੀਤ ਦਾ ਫੇਮਸ ਤਾਂ ਮੈਂ ਇਸ ਕਰਕੇ ਨਾਲ ਲਿਆ ਸੀ, ਜੇ ਆਹੀ ਪ੍ਰਚਲਨ ਚੱਲਦਾ ਆ ਰਿਹਾ ਆ, ਜਦ ਸਾਨੂੰ ਵਿਰੋਧ ਹੀ ਨਹੀਂ ਕਰਨਾ ਆਉਂਦਾ, ਅਸੀਂ ਆਪਸ ਵਿੱਚ ਹੀ ਫਸੇ ਹੋਏ ਆ। ਨਾ ਹੁਣ ਤਾਂ ਡੱਕਿਆ ਹੀ ਨਹੀਂ, ਤੈਨੂੰ ਤਾਂ ਸੁਣਨਾ ਹੀ ਨਹੀਂ ਆਉਂਦਾ, ਤੈਨੂੰ ਤਾਂ ਸਮਝ ਹੀ ਹੈ ਨਹੀਂ ਗੀ। ਤੇ ਹੋ ਸਕਦਾ ਕੱਲ ਨੂੰ ਦਲਜੀਤ ਵੀ ਇੱਦਾਂ ਦਾ ਕੁਝ ਗਾ ਜਾਵੇ। ਬਿਲਕੁਲ ਉਹੀ ਫਿਰ ਤੁਸੀਂ ਵੰਡੇ ਜਾਣਾ। ਰੌਲਾ ਤੇ ਉਹੀ ਆ ਨਾ, ਰੌਲਾ ਉਹੀ ਆ ਕਿ ਅਸੀਂ ਉਸ ਚੀਜ਼ ਨੂੰ ਜਦੋਂ ਸਵੀਕਾਰਾਂਗੇ ਤੇ ਅੱਗੇ ਜਿਹੜਾ ਹੋ ਸਕਦਾ ਦਲਜੀਤ ਨਾ ਗਾਵੇ, ਹੋਰ ਕੋਈ ਗਾਣਾ ਗਾ ਜਾਵੇ, ਕੋਈ ਜਿਹੜਾ ਨਵਾਂ ਜਿਹੜਾ ਸਿੰਗਰ ਆ ਉਹ ਗਾ ਜਾਵੇ, ਪਰ ਅਸੀਂ ਕਿਤੇ ਨਾ ਕਿਤੇ ਉਹ ਜਗ੍ਹਾ ਤਾਂ ਬਣਾਈ ਜਾਂਦੇ ਆ ਨਾ। ਸਾਡੀ ਵਾਰ-ਵਾਰ ਆ ਜਿਹੜਾ ਪ੍ਰੋਗਰਾਮ ਮੈਨੂੰ ਲੱਗਦਾ ਕਿ ਹੋ ਵੀ ਕਾਫੀ ਲੰਮਾ ਗਿਆ ਲਸਾੜਾ ਸਾਹਿਬ, ਆਪਾਂ ਸਮਾਪਤੀ ਵੱਲ ਵਧੀਏ। ਪਰ ਮਤਲਬ ਸਾਡੇ ਜਿਹੜੇ ਪ੍ਰੋਗਰਾਮ ਕਰਨ ਦਾ ਮੰਤਵ ਸਮਝਿਓ ਕਿ ਅਸੀਂ ਇਸ ਕਰਕੇ ਪ੍ਰੋਗਰਾਮ ਕਰ ਰਹੇ ਹਾਂ, ਅਸੀਂ ਕਿਸੇ ਆਰਟਿਸਟ ਦੇ ਖਿਲਾਫ ਨਹੀਂ ਜਾਂ ਕਿਸੇ ਆਰਟਿਸਟ ਦੇ ਫੈਨ ਨਹੀਂ, ਅਸੀਂ ਉਸ ਮਾਨਸਿਕਤਾ ਦੇ ਖਿਲਾਫ ਹਾਂ ਜਿਹਦੇ ਰਾਹੀਂ ਸਾਡੀ ਸੁਸਾਇਟੀ ਨੂੰ ਗੰਦਲਾ ਕੀਤਾ ਜਾ ਰਿਹਾ ਆ। ਅਤੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਉਸ ਗਾਣੇ ਦਾ ਵਿਰੋਧ ਕੀਤਾ ਹੈ। ਉਸ ਗਾਣੇ ਲਈ ਕਰਨ ਔਜਲੇ ਨੂੰ ਮਾफ़ੀ ਮੰਗਣੀ ਚਾਹੀਦੀ ਆ। ਉਹ ਜਿਹੜਾ ਗਾਣਾ ਹੈ ਉਹ ਡਿਲੀਟ ਹੋਣਾ ਚਾਹੀਦਾ ਹੈ YouTube ਤੋਂ। ਸਾਡੀ ਤਾਂ ਮੰਗ ਲਸਾੜਾ ਸਾਹਿਬ ਇਹੀ ਆ। ਅਤੇ ਮੈਂ ਚਾਹੁੰਦਾ ਕਿ ਜਾਣ ਤੋਂ ਪਹਿਲਾਂ ਜੇ ਤੁਸੀਂ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ ਹੋ। ਦੇਖੋ, ਜਿਸ ਹਿਸਾਬ ਨਾਲ ਸਾਡੀ ਮਾਨਸਿਕਤਾ ਨੇ ਇਹਦੇ ਵਿੱਚ ਦੇਰੀ ਕਰ ਦਿੱਤੀ, ਜਿਸ ਤਰ੍ਹਾਂ ਅਸੀਂ ਵੰਡੇ ਹੋਏ ਹਾਂ, ਇਹ ਜਿਹੜੀ ਮਿੱਠੀ ਨਸ਼ਲਕੁਸ਼ੀ ਆ, ਇਹ ਆਪਣਾ ਕਾਫੀ ਰੰਗ ਦਿਖਾ ਗਈ ਆ। ਹੁਣ ਇਹਦੀ ਬਜਾਏ ਕਿ ਤੁਸੀਂ ਕਹੋ ਤਾਂ ਏਜੰਸੀਆਂ ਕਰਵਾਉਣੀਆਂ ਆ, ਹੁਣ ਛੱਡੋ, ਉਹ ਸੀਮਾ ਲੰਘ ਗਈ ਆ। ਖੁਦ ਸ਼ਰਮ ਕਰੋ, ਖੁਦ ਸੋਚੋ। ਤੁਹਾਡੀ ਬੋਲੀ ਤੁਹਾਡੇ ਪੱਲੇ ਨਹੀਂ ਰਹਿ ਰਹੀ ਹੈਗੀ। ਬਿਲਕੁਲ। ਪੰਜਾਬ ਦੇ ਵਿੱਚ ਤਾਂ ਵੈਸੇ ਆਲੇ ਦੁਆਲੇ ਉੱਥੇ ਤਾਂ ਕਲੋਨੀਆਂ ਹੁਣ ਬਣਾਉਣ ਨੂੰ ਤੁਰਦੇ ਫਿਰਦੇ ਆ। ਕੱਲ੍ਹ ਨੂੰ ਕਲੋਨੀਆਂ 'ਚ ਕੋਈ ਬਾਹਰੋਂ ਆ ਕੇ ਵੱਸ ਗਿਆ, ਤੁਸੀਂ ਤਾਂ ਪੰਜਾਬ ਦੇ ਵਿੱਚੋਂ ਵੀ ਬੇਦਖਲ ਹੀ ਆ। ਫਿਰ ਤੁਹਾਡੀ ਬੋਲੀ ਕੌਣ ਸੰਭਾਲੂਗਾ? ਇਹ ਤੁਸੀਂਓ ਹੀ ਦੇਖਣਾ ਆ ਕਿ ਇਹ ਮਿੱਠੀ ਨਸਲ ਕੋਈ ਜਿਹੜੀ ਸੰਗੀਤ ਦੇ ਜ਼ਰੀਏ ਹੁੰਦੀ ਹੈ, ਇਹਨੂੰ ਠੱਲ ਕਿੱਦਾਂ ਪਾਉਣੀ ਆ, ਕਿਸੇ ਵੱਲ ਨਾ ਦੇਖੋ। ਬਿਲਕੁਲ, ਇਹ ਵੱਡਾ ਸਵਾਲ ਆ ਜੀ। ਆਪਣੇ ਜਿਹੜੇ ਕਹਿੰਦੇ ਹੁੰਦੇ ਕਿ ਆਪਣੇ ਮੰਜੇ ਥੱਲੇ ਆਪਣੇ ਪੀੜ੍ਹੀ ਹੇਠ ਸੋਟਾ ਮਾਰਨ ਦੀ, ਜਾਗਣ ਦੀ ਲੋੜ ਆ, ਕਿਉਂਕਿ ਜੇ ਅਸੀਂ ਨਾ ਜਾਗੇ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਮਿਊਜ਼ਿਕ ਰਾਹੀਂ ਪਾਇਆ ਹੀ ਜਾ ਰਿਹਾ ਖੈਰ ਗੰਦ, ਅਤੇ ਇਹ ਜਿਹੜਾ ਗੰਦ ਆ ਦਿਨੋਂ ਦਿਨ ਵੱਧਦਾ ਜਾਣਾ, ਅਤੇ ਅਸੀਂ ਆਪਣੇ ਪਰਿਵਾਰਾਂ 'ਚ ਬਹਿ ਕੇ ਗਾਣੇ ਨਹੀਂ ਸੁਣ ਸਕਾਂਗੇ। ਜਿਹੜੇ ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਵੱਡੇ ਸਾਡੇ ਵਿਆਹ ਹੁੰਦੇ ਆ, ਉਹਨਾਂ ਵਿੱਚ ਵੀ ਇਹ ਗਾਣੇ ਸ਼ਾਇਦ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਂ ਆ ਉਹ ਔਖਾ ਹੁੰਦਾ ਜਾਂਦਾ ਆ। ਇਸ ਲਈ ਸਾਨੂੰ ਜਾਗਣ ਦੀ ਲੋੜ ਆ। ਅਤੇ ਲਸਾੜਾ ਸਾਹਿਬ, ਤੁਹਾਡੇ ਵਿਚਾਰਾਂ ਲਈ ਬਹੁਤ ਬਹੁਤ ਧੰਨਵਾਦ। ਮੈਨੂੰ ਵਿਚਾਰ ਹੋਰ ਦੇਣਾ ਜੀ। ਹਾਂਜੀ ਬਿਲਕੁਲ। ਮੈਨੂੰ ਤੁਸੀਂ ਕਿਹਾ ਨਾ ਵੀ ਆਪਣੇ
ਇਹ ਚੀਜ਼ਾਂ ਨਾ ਗਾਹਾਂ ਆਉਣ। ਇਹ ਵੈਸੇ ਇੱਕ ਅਲੱਗ ਪ੍ਰੋਗਰਾਮ ਕਰਾਂਗੇ। ਇੱਕ ਨਵਾਂ ਟ੍ਰੈਂਡ ਚੱਲਿਆ, ਫੇਕ ਵੈਡਿੰਗ ਪਾਰਟੀਜ਼। ਅੱਛਾ ਜੀ। ਬੰਦਾ ਸੋਚਦਾ ਯਾਰ ਫੇਕ ਵੈਡਿੰਗ, ਨਕਲੀ ਵਿਆਹ, ਇਹ ਕੀ ਆ? ਉਹ ਤਾਂ ਬਾਹਰ ਬੂਰ ਨੂੰ ਜਾਣ ਨੂੰ ਕਰਾਉਂਦੇ ਸੀਗੇ। ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਫੇਕ ਵੈਡਿੰਗ ਇੰਟਰਟੇਨਮੈਂਟ ਪਾਰਟੀਜ਼ ਚੱਲ ਰਹੀਆਂ। ਵਿਆਹ ਨਹੀਂ ਹੈਗਾ, ਲੇਕਿਨ ਵਿਆਹ ਵਾਂਗੂ ਸ਼ਾਮਿਆਨੇ ਲੱਗੇ ਹੋਏ ਆ। ਚੰਡੀਗੜ੍ਹ ਦੇਖ ਲਿਓ ਜਾਂ ਮਾਲੀ ਦੇਖ ਲਿਓ। ਅੱਛਾ ਜੀ। ਮੈਂ ਤਾਂ ਦੇਖ ਲਈਆਂ। ਇਹ ਨਵਾਂ ਕਨਸੈਪਟ ਮੈਂ ਨਹੀਂ ਸੁਣਿਆ। BBC ਪੰਜਾਬੀ ਨੇ ਕਵਰ ਕਰ ਦਿੱਤਾ, ਇਹ ਮੈਂ ਨਹੀਂ ਸਾਡੇ ਚੈਨਲਾਂ ਨੇ ਨਹੀਂ ਕੀਤਾ। ਤੇ ਅੱਜ ਚਲੋ ਇਹ 'ਚ ਸਮਾਂ ਜ਼ਿਆਦਾ ਲੱਗ ਗਿਆ। ਮੈਂ ਤਾਂ ਇਹ ਕਰਨਾ ਚਾਹੁੰਦਾ ਸੀ। ਉਹ ਕਨਸੈਪਟ ਦੇਖੋ ਕਿੰਨਾ ਸੋਹਣਾ ਲੈ ਕੇ ਆਏ ਆ। ਕਹਿੰਦੇ ਵੀ ਵਿਆਹਾਂ ਦੇ ਸੀਜ਼ਨ 'ਚ ਜਦੋਂ ਥੋੜ੍ਹਾ ਮਾੜਾ ਬਿਜ਼ੀ ਹੁੰਦੇ ਆ, ਉਹ ਤੋਂ ਬਾਅਦ ਵਿਆਹ ਖਤਮ ਹੋ ਜਾਂਦਾ, ਜਿੱਦਾਂ ਗਰਮੀਆਂ ਚੱਲਦੀਆਂ ਹੁਣ, ਉਹ ਸਾਰੇ ਜੀ ਵਿਹਲੇ ਹੋ ਜਾਂਦੇ ਆ। ਕੋਈ ਮਹਿੰਦੀ ਲਾਉਣ ਵਾਲਾ ਉਹ ਹੀ ਕਹਿੰਦਾ ਵੀ ਕੋਈ ਨਾ ਕੋਈ ਸਕੀਮ ਚੱਲਣੀ ਚਾਹੀਦੀ। ਕਿਸੇ ਨੇ ਸਕੀਮ ਮਾਰੀ ਕਿ ਜਿਹੜੇ ਟੀਨੇਜਰਸ ਆ ਉਹਨਾਂ ਨੂੰ ਪਕੜੋ। ਤੁਸੀਂ ਇਹ ਕਹੋ ਦੇਖੋ ਆ ਉਹਨੇ ਸ਼ਾਮਿਆਨਾ ਲਾ ਦੇਣਾ ਬਹੁਤ ਤਕੜਾ, ਇੱਕ ਪੱਕਾ ਸੈੱਟ ਲਾਇਆ, ਉਹ 'ਚ ਡੈਕੋਰੇਸ਼ਨਾਂ ਕਰੀ ਜਾਣੀਆਂ। ਉਹ ਕਹਿੰਦੇ ਆਓ ਵਿਆਹ ਦਾ ਆਨੰਦ ਮਾਣੋ। ਉਹਨੂੰ ਨਾਂ ਦਿੱਤਾ ਫੇਕ ਵੈਡਿੰਗ ਪਾਰਟੀਜ਼ ਜਾਂ ਇੰਟਰਟੇਨਮੈਂਟ। ਸਾਡੇ ਨੌਜਵਾਨ ਉੱਥੇ ਜਾਂਦੇ ਆ ਕਿ ਨਜ਼ਾਰਾ ਮਿਲਦਾ ਜੀ। ਮੁੰਡੇ ਕੁੜੀਆਂ, ਇਹਦਾ ਮਤਲਬ ਸਾਡੇ ਫੁੱਫੜ ਜਾਂ ਮਾਮੇ ਜਾਂ ਦਾਦੇ ਦੁੱਦੇ ਦਾ ਉੱਥੇ ਤੁਹਾਨੂੰ ਕੋਈ ਡਰ ਨਹੀਂ ਹੈਗਾ, ਜੋ ਮਰਜ਼ੀ ਕਰੋ। ਇਹ ਮੈਂ ਚੀਜ਼ ਕਿਉਂ ਦੱਸੀ ਆ? ਮੈਂ ਗਾਣਾ ਸੁਣਿਆ ਉੱਥੇ ਚੱਲਦਾ ਹੈ। ਅੱਛਾ, ਉੱਥੇ ਇਹ ਗਾਣਾ ਚੱਲਦਾ ਸੁਣਿਆ ਤੁਸੀਂ? ਸ਼ਰੇਆਮ ਚੱਲਦਾ। ਉੱਤੇ ਸਾਡੇ ਪੰਜਾਬੀ ਨੱਚ ਰਹੇ ਸੀ। ਸਾਡੇ ਪੰਜਾਬੀ ਮੁੰਡੇ ਕੁੜੀਆਂ ਵਿਆਹ ਦਾ ਆਨੰਦ ਮਾਣ ਰਹੇ ਆ, ਜਿਹੜਾ ਅਸਲ 'ਚ ਵਿਆਹ ਹੈ ਨਹੀਂਗਾ। ਮੈਨੂੰ ਲੱਗਦਾ ਨਹੀਂ ਕਿ ਇਸ ਤੋਂ ਬਾਅਦ ਗੱਲ ਕਰਨੀ ਤੁਸੀਂ ਕਹਿੰਦੇ ਹੋ ਕਿ ਜਿਹੜੀ ਆ ਇਹ ਵਾਲੀ ਕਿ ਬਹੁਤ ਛੋਟੀ ਜਿਹੀ ਰਹਿ ਗਈ ਆ ਜਾਂ ਗਾਹਾਂ ਵਧਣੀ ਨਹੀਂ, ਵੱਧ ਗਈ ਆ। ਮੈਨੂੰ ਲੱਗਦਾ ਨਹੀਂ ਵੀ ਇਸ ਸਾਡਾ ਸਾਹਿਬ ਆ ਜਿਹੜੀ ਗੱਲ ਤੁਸੀਂ ਦੱਸੀ ਹੈ, ਇਸ ਚੀਜ਼ ਤੋਂ ਬਾਅਦ ਗੱਲ ਕਰਨੀ ਵੀ ਜਿਹੜੀ ਆ ਉਹ ਕੋਈ ਰਹਿ ਗਈ ਆ। ਕਿਉਂਕਿ ਜੇਕਰ ਐਸੇ ਗਾਣੇ ਤੇ ਵੀ ਸਾਡੇ ਗੱਭਰੂ, ਸਾਡੇ ਜਿਹੜੇ ਅਸਲੀ ਜਿਹੜੇ ਪੁੱਤ ਪੰਜਾਬ ਦੇ ਹੈਗੇ ਜੇ ਉਹ ਨੱਚ ਰਹੇ ਆ, ਤੇ ਫਿਰ ਪੂਰੀ ਤਰ੍ਹਾਂ ਵਾਕਈ ਜਾ ਕੇ ਵੀ ਮੁੰਡੇ ਆਏ ਹੋਏ ਆ। ਸਾਡੀਆਂ ਕੁੜੀਆਂ ਆ ਪਤਾ ਨਹੀਂ ਕਿੱਥੋਂ ਕਿੱਥੋਂ ਆਈਆਂ ਘਰਾਂ ਚੋਂ, ਕੋਈ ਕਿਸੇ ਨੂੰ ਜਾਣਦਾ ਜੂਣਦਾ ਨਹੀਂ ਹੈਗਾ। ਨਜ਼ਾਰਾ ਪੂਰਾ, ਦਾਰੂ ਚੱਲਦੀ ਆ, ਵਿਆਹ ਨੂੰ ਸ਼ਾਮਾਂ ਨਹੀਂ ਲੱਗੇ ਹੋਏ, ਖਾ ਪੀ ਰਹੇ ਆ, ਪੈਸੇ ਦੇ ਰਹੇ ਜਿਹੜੀ ਕੰਪਨੀਆਂ ਕੋਲ ਗਾਣੇ ਚੱਲ ਰਹੇ ਆ। ਔਰ ਮੈਂ ਗਾਣਾ ਸੁਣ ਲਿਆ ਹੈ। ਸੋ ਸਾਨੂੰ ਸੋਚਣ ਦੀ ਲੋੜ ਆ, ਜਾਗਣ ਦੀ ਲੋੜ ਆ, ਕਿਉਂਕਿ ਜੇ ਐਜ਼ ਅ ਸੁਸਾਇਟੀ ਅਸੀਂ ਦਿਨੋਂ ਦਿਨ ਨਿਘਾਰ ਵੱਲ ਜਾ ਰਹੇ ਹਾਂ ਤੇ ਸਾਡਾ ਪ੍ਰੋਗਰਾਮ ਜਿਹੜਾ ਆ ਉਹ ਜਿਹੜੇ ਮੰਤਵ ਲਈ ਕੀਤੇ ਗਿਆ, ਤੁਹਾਨੂੰ ਇੱਕ ਹਲੂਣਾ, ਤੁਹਾਨੂੰ ਇੱਕ ਮਤਲਬ ਚਾਹੇ ਹੋ ਸਕਦਾ ਕਈ ਚੀਜ਼ਾਂ ਦਾ ਤੁਹਾਨੂੰ ਗੁੱਸਾ ਲੱਗਾ ਹੋਵੇ, ਪਰ ਇਹ ਹਲਾਉਣਾ ਜਿਹੜਾ ਆ ਉਹ ਜ਼ਰੂਰੀ ਸੀ। ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਕਿਉਂਕਿ ਇਹ ਜ਼ਰੂਰੀ ਜਿਹੜੀਆਂ ਗੱਲਾਂ ਹੁੰਦੀਆਂ ਜਦੋਂ ਅੱਗ ਲੱਗਦੀ ਹੁੰਦੀ ਆ ਨਾ, ਤੇ ਅੱਗ ਬੁਝਾਉਣ ਵਾਲਿਆਂ 'ਚ ਨਾਮ ਆਉਣਾ ਚਾਹੀਦਾ, ਨਾ ਕਿ ਅੱਗ ਲਾਉਣ ਵਾਲਿਆਂ 'ਚ। ਅਸੀਂ ਅੱਗ ਬੁਝਾਉਣ ਵਾਲਿਆਂ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਆ, ਹੁਲਾਰਾ ਦਿੱਤਾ ਆ, ਇੱਕ ਹਲੂਣਾ ਦਿੱਤਾ ਸੁਸਾਇਟੀ ਨੂੰ। ਤੁਸੀਂ ਵੀ ਆਪਣਾ ਫਰਜ਼ ਇਸ ਸਮਝ ਕੇ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਬਹੁਤ ਬਹੁਤ ਧੰਨਵਾਦ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।